ਇਦਾਂ ਦਾ ਮੂੰਹ ਪ੍ਰਵਾਸ ਤੋਂ ਪਹਿਲੇ ਬਣਦਾ ਪਰਿੰਦੇ ਦਾ। ਇਦਾਂ ਦਾ ਬੰਦਾ ਤੋਪ ਵੇਖ ਕਹਿੰਦਾ ਕਿਹੜਾ ਮਾਡਲ ਆ। ਲੁੱਡੋ ਬਣਾਈਏ ਆਪਣੀ ਤੇ ਉਹਦੇ ਬਾਹਰ ਕਿਤਾਬਾਂ ਤਰ੍ਹਾਂ ਲਿਖਿਆ ਦਿਆਨ ਸ਼ਰਾਫ ਉਸਦਾ। ਕਾਹਨੂੰ ਵੱਡੀ ਗੱਲ ਕਰਕੇ ਉਹਨੂੰ ਤੇ ਪੁੱਛ ਲਓ ਯਾਰ। ਹਰ ਬੰਦਾ ਆਪਣਾ ਚੱਕਰ ਲੰਘਾ ਰਿਹਾ, ਹਾਂ ਦੂਸਰਾ ਫਸਿਆ। ਔਰ ਇਹ ਮੈਸੇਜ ਆਪਣੇ ਹਮਸਾਏ ਵਾਸਤੇ ਆ ਇਹਦੇ। ਅੰਗਰੇਜ਼ ਨੂੰ ਪੁੱਛੀ ਜਾ ਰਿਹਾ ਭਾਈ ਹਸਨ ਸਾਦਕ ਨੂੰ ਜਾਣ ਦੇ। ਮਾਂ ਬਾਪ ਨਾਲ ਇੰਨੀ ਲੱਗਦੀ ਨਵੀਂ ਮੋਟਰਸਾਈਕਲ ਦੀ ਪਿੱਛੇ ਬੱਤੀ ਤੇ ਲਗਵਾਇਆ। ਇਹ ਸਭ ਮੇਰੀ ਆਪਣੀ ਮਿਹਨਤ ਹੈ। अस्सलाम वालेकुम नाज़रीन, बाहर वाले शो च खुश आमदीद जनाब। ਯਾਰ ਇਹ ਕਿਹੜੀ ਗੱਲ? ਇੱਕ ਮਿੰਟ ਅੰਦਰ ਵਾਲਾ ਬਾਹਰ ਵਾਲਾ ਹੈ ਯਾਰ ਬਾਹਰ ਵਾਲਾ ਲੋਕਾਂ ਨੂੰ ਦੱਸਣਾ ਨਹੀਂ। ਕਿੰਨੇ ਦਿਨਾਂ ਬਾਅਦ ਗੈਪ ਪਿਆ ਵਾ ਵਿੱਚ ਯਾਰ। 3-4 ਸ਼ੋ 5-6 ਸ਼ੋ ਅੰਦਰ ਹੋਏ ਆ। ਬੰਦੇ ਥੱਲੇ ਟ੍ਰੈਫਿਕ ਪੂਰੀ ਜਮਾ ਹੋਈ ਆ। ਲੋਕਾਂ ਦੀ ਡਿਮਾਂਡ ਸੀ, ਬੰਦੋਂ ਦੀ ਡਿਮਾਂਡ ਸੀਗੀ ਬੰਦਿਆਂ ਦੀ ਕਿ ਯਾਰ ਸਾਨੂੰ ਇੱਥੇ ਬਾਹਰ ਵਾਲਾ ਸ਼ੋ ਚਾਹੀਦਾ ਵਾ। ਵਨਸ ਮੋਰ ਰੇਲੀਆਂ ਨਿਕਲ ਗਈਆਂ ਭਾਈ ਪੂਰੇ ਭਾਅ ਨਾਲ ਚੰਗ ਰੋਡ ਤੇ ਪੂਰੇ ਅੱਲਾ ਮਾਫੀ ਦੇ ਸਾਦਾ ਗੁਫ਼ਤਗੂ ਵੀ ਨਾਲਾ ਫੁੱਲਣ ਲੱਗਿਆ। ਜਿਹੜਾ ਕੋਈ 20-25 ਹਜ਼ਾਰ ਬੰਦਾ ਬਾਹਰ ਵਾਲਾ ਸ਼ੋਅ ਵੇਖਦਾ ਇਹਨੇ ਉਹ ਵੀ ਭਜਾਣੇ। ਉਹਨੇ ਨਹੀਂ ਭਜਾਉਂਦਾ ਨਹੀਂ, ਉਹਨਾਂ ਨੂੰ ਦੋਵਾਂ ਇਕੱਠੇ ਕਰਨ ਆਇਆ ਵਾ। ਮੈਨੂੰ ਪਤਾ ਕਿੰਨੇ ਮੈਚਸ ਆਏ, ਉਹਨੇ ਚਿਕੜ ਕਰਤਾ ਮੈਚਸ ਕਰਕੇ। ਕਹਿੰਦੇ ਯਾਰ ਬਾਹਰ ਦਾ ਸ਼ੋਅ ਕਿਉਂ ਨਹੀਂ ਕਰਦਾ ਵਿਦ ਐਂਕਰ ਕਾਲੂ। ਮੈਂ ਕਿਹਾ ਭਾਈ ਜਾਨ ਆ ਜਾਾਂਗੇ। ਸਾਡੇ ਨਾਲ ਜਨਾਬ ਸਾਰਿਆਂ ਦੀ ਮੁਰਾਦ ਜਨਾਬ ਸਾਡੇ ਜਨਾਬ ਯਾਸਰ ਭਾਈ ਬੈਠੇ ਨੇ, ਨਾਲ ਮਿੱਠਾ ਭਾਈ ਬੈਠੇ ਨੇ, ਦਾਨਿਸ਼ ਤੇ ਸਲਮਾਨ ਭਾਈ। ਅੱਛਾ ਗੱਲ ਮੈਂ ਇੱਕ ਮੁੱਦਾ ਉਠਾ ਕੇ ਮਿੱਠਾ ਭਾਈ ਡਰ ਕੇ ਬੈਠੇ ਵੀ ਦੱਸਦੇ ਆ ਕੋਈ ਸ਼ਾਇਦ ਮੇਰੇ ਤੇ ਡਿੱਗੀ ਹੈ। ਯਾਰ ਮਿੱਠੇ ਨਾ ਕਰਿਆ ਕਰ ਯਾਰ, ਜਾਣ ਬੁੱਝ ਕੇ ਤੂੰ ਕੀ ਹੋਣ ਲੱਗਾ ਵਾ? ਕੀ ਹੋਣ ਲੱਗਾ? ਇੰਜ ਕਰੀ ਜਾ ਬਸ ਠੀਕ ਆ। ਇਹਨੂੰ ਵਾਈਲਡ ਲਾਈਫ ਸ਼ੋ ਸਮਝੋ। ਹਾਂਜੀ ਯਾਰ ਸ਼ੋਅ ਟੋਰਨ ਦਿਓ ਐਂਕਰ ਭਾਈ। ਇਹ ਮਸਾ ਮਸਾ ਦਾ ਹੱਥ ਪਿਆ ਐਂਕਰੀ ਨੂੰ। ਇਹ ਲੈਟਾਂ ਜਿਹੜਾ ਓਏ ਮਸਾ ਠਹਿ ਜਾ 2 ਦਿਨ ਹੋਏ ਹੈ ਜੇ ਤੈਨੂੰ। ਮਸਾ ਮਤਲਬ ਕੀ ਪਾਣੀ 'ਚ ਚਾਬੀ ਲੱਭੀ ਕਹਿੰਦਾ ਟਾਈਟੈਨਿਕ ਦੀ ਚਾਬੀ ਆ। ਯਾਰ ਇੰਜ ਨਹੀਂ ਹੁੰਦਾ ਯਾਰ, ਟਾਈਟੈਨਿਕ ਦੀ ਚਾਬੀ ਕਿਦਾਂ? ਥੋੜਾ ਜਿਹਾ ਤਾਰਫ ਕਰਾਓ ਯਾਰ ਭਾਈ ਦਾ। ਮੈਂ ਅੱਜ ਪਹਿਲੀ ਦਫਾ ਤਾਰਫ ਭਾਈ ਇਲੈਕਸ਼ਨ ਤੇ ਖਲੋਣ ਲੱਗਾ 2 ਮਹੀਨੇ ਬਾਅਦ ਇੱਥੇ ਯਾਰ। ਕੀ ਹੋ ਗਿਆ ਤੈਨੂੰ ਯਾਰ? ਕਰਾ ਦਿੰਦੇ ਹੁਣ 2 ਘੰਟੇ ਇੱਥੇ ਬੈਠੇ ਰਹੇ, ਤੁਸੀਂ ਚਾਹ ਪੀਤੀ ਉਹ ਤਾਰਫ ਕਰਾ ਲੈਂਦਾ ਨੂੰ ਸ਼ੋਅ। ਆਫਤਾਬ ਇਕਬਾਲ ਤੇ ਬੱਬੂ ਰਾਣਾ ਮਿਕਸ ਕੀਤਾ ਹੈ। ਇਹ ਹਕੀਮ ਲੋਹਾਪਾਲ ਨੇ। ਹਕੀਮ ਲੋਹਾਪਾਲ ਸਾਹਿਬ। ਓਏ ਆਹੋ ਯਾਰ ਉਦਾਂ ਦਾ ਲੱਗਣ ਦਿਆ ਵਾ। ਨਹੀਂ ਅਗਰ ਸਾਰੇ ਸਰਚ ਕਰਨ ਨਾ ਸੁਰੇਸ਼ ਵਾਡੀਕਰ ਸਾਹਿਬ ਇੱਕ ਸਾਈਡ ਉਹਨਾਂ ਦੀ ਸੇਮ। ਯਾਰ ਇਦਾਂ ਦਾ ਬੰਦਾ ਕਚਹਿਰੀਆਂ 'ਚ 100 ਰੁਪਏ ਦਾ ਸਟਾਂਪ ਲੈਣ ਜਾਏਗਾ ਤੇ 500 ਦਾ ਨਾਸ਼ਤਾ ਕਰ ਲੇਗਾ। ਇਦਾਂ ਹੀ ਸਟਾਂਪ 100 ਦਾ ਲੈਣ ਗਿਆ। ਕੈਰੀ ਔਨ ਐਂਕਰ ਸਾਹਿਬ ਕੈਰੀ ਔਨ। ਅੱਛਾ ਤੇ ਮੈਂ ਗੱਲ ਇਹ ਕਰਨ ਦਿਆ ਸੀ, 7 ਅਪ੍ਰੈਲ ਨੂੰ ਕਹਿੰਦੇ ਆਪਾਂ ਇਕੱਠੇ ਟੈਟੂ ਬਣਾਈਏ, ਇਦਾਂ ਹੱਥ ਜੋੜੋ ਤੇ ਦਿਲ ਬਣ ਜਵੇ ਉਹ। ਤੇ ਗੱਲ ਕਰਨ ਦਾ ਮਕਸਦ ਇਹ ਆ ਕਿ ਯਾਸਰ ਭਾਈ ਅੱਜ ਸਾਡੇ ਕੋਲ ਆਏ ਨੇ ਭਾਈ, ਚੱਲ ਕੇ ਲੋਰੋਂ ਅਸੀਂ ਲੈ ਕੇ ਆਏ ਆ। ਅਸੀਂ ਖੁਦ ਆਪਣੇ ਜ਼ਿੰਮੇ ਤੇ ਲੈ ਕੇ ਆਏ, ਮੈਂ ਜ਼ਿੰਮੇਦਾਰੀ ਲੈ ਕੇ ਆਇਆ ਵਾਂ। ਠੀਕ ਆ। ਸਾਜ ਨੇ ਕਿਹਾ ਹਾਂ ਵੀ ਕਾੜੂ। ਮੈਂ ਕਿਹਾ ਜੀ ਓਕੇ ਕਰੋ, ਟਿਕ ਮਾਰ ਕਰੋ। ਲੇਕਿਨ ਮੈਨੂੰ ਥੋੜਾ ਜਿਹਾ ਖਤਰਾ ਵੀ ਆ, ਤੁਹਾਨੂੰ ਬਾਅਦ 'ਚ ਪਤਾ ਲੱਗੇਗਾ। ਅੱਛਾ ਦਾਨਿਸ਼ ਸਾਹਿਬ ਤੁਹਾਡੇ ਨਾਲ ਮੈਂ ਗੱਲ ਕਰਨੀ ਆ। ਇੱਕ ਬੰਦੇ ਨੇ ਸਵਾਲ ਕੀਤਾ। ਉਸਤਾਦ ਜੀ ਨੇ ਕਿਹਾ ਹਾਂ ਵੀ ਕਾਲੂ ਤੇ ਓਕੇ। ਇਹਨੇ ਕਿਹਾ ਹਾਂਜੀ ਉਸਤਾਦ ਜੀ ਓਕੇ। ਉਹਨੇ ਕਿਹਾ ਫਿਰ ਤੂੰ ਨਾ ਆਈ ਕੱਲ ਤੋਂ। ਨਹੀਂ ਰੋਲਾ ਇਹ ਲੂਮਾ ਦਾ ਬਹਰਾਨ ਆ ਥੋੜਾ ਜਿਹਾ। ਲੂਮਾ ਸਾਡਾ ਹੋਰਾਂ ਦੇ ਅੱਲਾ ਖੈਰ ਕਰੇਗਾ, ਬਾਕੀ ਕੋਈ ਐਸਾ ਮਸਲਾ ਨਹੀਂ। ਮੈਂ ਦਾਨਿਸ਼ ਸਾਹਿਬ ਇੱਕ ਮੁੱਦਾ ਲੈ ਕੇ ਆਇਆ ਵਾਂ। ਮੁੱਦਾ ਇਹ ਆ ਕਿ ਅਗਰ ਇਨਸਾਨ ਕੁਝ ਕਰਨਾ ਚਾਹਵੇ ਤਾਂ ਕੁਝ ਵੀ ਕਰ ਸਕਦਾ ਵਾ। ਇਦਾਂ ਹੀ ਆ। ਬਹੁਤ ਅੱਛੇ। ਵਾਹ ਵਾਹ ਵਾਹ। ਅਗਰ ਇਨਸਾਨ ਚਾਹਵੇ ਤੇ ਤੁਹਾਨੂੰ ਕਿਸੇ ਬੰਦੇ ਨੇ ਬਾਹਰੋਂ ਆ ਕੇ ਕਾਮਯਾਬ ਨਹੀਂ ਕਰਨਾ, ਤੁਸੀਂ ਖੁਦ ਕਾਮਯਾਬ ਹੋਣਾ। आप कोई एक शख्स ही कामयाब कर सकता है, वो खुद आप है। ਤੋੜਾ ਜਿਹੜਾ ਹੁੰਦਾ ਗੱਟੂ, ਹਾਂਜੀ ਬੋਰਾ, ਉਹਨੂੰ ਐ ਵੱਲ ਦੇ ਦੇ ਕੇ ਥੱਲੇ ਨੂੰ ਕੀਤਾ ਹੁੰਦਾ ਨਾ, हाँ ਉਂਝ ਦਾ ਤੇਰਾ ਮੂੰਹ। अरे क्या कहने। ਔਰ ਬੱਸ 'ਚ ਬੈਠੇ ਹੋਵੋ ਤੇ ਇੱਕ ਸਿਆਣੀ ਉਮਰ ਦੀ ਸਵਾਰੀ ਐ ਕਰਕੇ ਨਹੀਂ ਕਰਦੀ, ਉਂਝ ਦਾ ਤੇਰਾ ਮੂੰਹ। ਅਸਲ ਗੌਰ ਨਾਲ ਦੇਖੋ ਤਾਂ ਝਮੱਕੇ ਵਰਗਾ ਮੂੰਹ ਆ। ਝਮੱਕਾ ਨਹੀਂ ਵੱਜਦਾ। ਹਾਂ ਵਾਲਦ ਸਾਹਿਬ ਨੂੰ ਦਰਿਆ 'ਚ ਧੱਕਾ ਦੇ ਕੇ ਕਹਿੰਦੇ ਇਨਸਾਨ ਨੂੰ ਆਪ ਆਪਣੇ ਆਪ ਨੂੰ ਕਾਮਯਾਬ ਕਰੋ। ਇਹਨਾਂ ਦੇ ਵਾਲਦ ਸਾਹਿਬ ਆ ਕੇ ਕਹਿੰਦੇ ਪੁੱਤਰ ਮੈਂ ਤੇਰੇ ਕੋਲੋਂ ਕੁਝ ਸਿੱਖਣਾ ਚਾਹਨਾ, ਕਿਉਂਕਿ ਇਨਸਾਨ ਆਪਣੀਆਂ ਗਲਤੀਆਂ ਤੋਂ ਹੀ ਸਿੱਖਦਾ। ਇਹ ਬਾਤ ਹੈ। ਅੱਛਾ ਬੰਦਾ ਦੁਆਣਾ ਕੱਟਦਾ ਹੋਵੇ ਨਾ ਤੇ ਕਿਤੇ ਛੁਰੀ ਫਸ ਜਾਵੇ ਇਦਾਂ ਦਾ ਮੂੰਹ ਬਣਦਾ। यार जुगनू ਨੂੰ ਵੇਖ ਕਹਿੰਦੇ ਯਾਰ ਇਹਨੂੰ ਨਹੀਂ ਪਤਾ ਬਿਜਲੀ ਮਹਿੰਗੀ ਹੋਈ ਹੈ ਯਾਰ। ਉਹ ਕੁਦਰਤੀ ਹੈ ਯਾਰ, ਮਹਿੰਗੀ ਕੀ ਹੋਗੀ ਕੁਦਰਤੀ ਹੈ। ਐ ਕੀ ਮਤਲਬ ਖਿਤਾਬ ਕਰਨ ਦਾ? ਮਾਸ਼ਾਅੱਲਾ ਕਾਲੇ ਸਾਬਣ ਦੀ ਗਾਚੀ ਵਰਗਾ ਮੂੰਹ ਤੁਹਾਡਾ ਹੈ। क्या कहना क्या ਜਿਹੜੀ कहना। ਪੂਰਾ ਜਿਹਾ ਠੁੱਡਾ ਵਾਰ ਕੇ ਕਦੀ ਆਉਣ ਕਦੀ ਆਉਣ ਤਾਂ ਕੋਈ ਹੱਥ ਵੀ ਨਹੀਂ ਧੋ ਰਿਹਾ ਉਹਦੇ ਨਾਲ। ਔਰ वाह वाह। ਖਵਾਤੀਨ, ਗਾਉਂ ਕੀ ਖਵਾਤੀਨ ਜਿਹੜੀਆਂ ਉਹ ਖਾਲੇ ਤੇ ਬਹਿ ਕੇ ਕੱਪੜੇ ਧੋਂਦੀਆਂ ਹੁੰਦੀਆਂ, 3-4 ਇਹੋ ਜਿਹੇ ਗੰਦੇ ਮੂੰਹਾਂ ਵਾਲੇ ਬੱਚੇ ਉਹਨਾਂ ਦੇ ਆਲੇ ਦੁਆਲੇ ਫਿਰਦੇ ਹੁੰਦੇ। ਇਦਾਂ ਦਾ ਮੂੰਹ ਪ੍ਰਵਾਸ ਤੋਂ ਪਹਿਲੇ ਬਣਦਾ ਪਰਿੰਦੇ ਦਾ। ਜਦੋਂ ਜ਼ੋਰ ਲਾਉਣ ਲੱਗਦਾ। ਯਾਰ ਕਿਹੜੇ ਮੂਨ ਸਾਹਿਬ ਨੇ? ਇਹ ਜਾਸਰ ਮੂਨ ਸਾਹਿਬ ਨੇ। ਯਾਸਰ ਚੰਦ ਸਾਹਿਬ। ਯਾਸਰ ਚੰਦ ਸਾਹਿਬ ਨੇ ਮਾਲ ਫੰਬਲ ਹੁੰਦੇ 5-5 ਮਿੰਟ ਬਾਅਦ। ਕੀ ਬਾਤ। ਨਾਜ਼ਰੀਨ ਬਾਰਿਸ਼ਾਂ ਦਾ ਸੀਜ਼ਨ ਆ, ਆਪਣੇ ਘਰਾਂ ਦਾ ਖਿਆਲ ਰੱਖੋ, ਛੱਤਾਂ ਆਪਣੀਆਂ ਸਾਫ਼ ਰੱਖੋ, ਕਿਤੇ ਪਾਣੀ ਨਾ ਖਲੋਵੇ।
ਇਹ ਗਾਈਡ ਵਿੱਚ ਗਾਈਡਲਾਈਨ ਵੀ ਹੋਣੀ ਚਾਹੀਦੀ ਹੈ ਯਾਰ ਓਏ ਹੋਏ ਪਬਲਿਕ ਸਰਵਿਸ ਪਬਲਿਕ ਸਰਵਿਸ ਵੀ ਕਰਨੀ ਹੈ, ਅਸੀਂ ਦੁਨੀਆ ਨੂੰ ਇਹ ਵੀ ਦੱਸਣਾ ਸੀ। ਅਗਰ ਅਸੀਂ ਇਹਨਾਂ ਨੂੰ ਹਸਾਉਂਦੇ ਆ ਤੇ ਇਹਨਾਂ ਦੇ ਯਾਰ ਸਾਨੂੰ ਇਹਨਾਂ ਦੀ ਜਿਹੜੀਆਂ ਮੁਸੀਬਤਾਂ ਆਉਣ ਵਾਲੀਆਂ, ਵੈਸੇ ਮੁਸੀਬਤਾਂ ਤਾਂ ਅੱਲਾ ਵੱਲੋਂ ਹੀ ਹੁੰਦੀਆਂ, ਨਾ ਹੀ ਹੋਣ ਤੇ ਦੁਆ ਹੀ ਕਰਦੇ ਆ, ਲੇਕਿਨ ਆਪਣੇ ਘਰਾਂ ਨੂੰ ਸਲਾਮਤ ਰੱਖੋ ਯਾਰ। ਆਪਣੇ ਆਲੇ ਦੁਆਲੇ ਇਹ ਜਿਹੜੇ ਜਾਨਵਰ ਬੜੇ ਬਰਸਾਤੀ ਜਿਹੜੇ ਬਰਸਾਤ 'ਚ ਨਿਕਲ ਰਹੇ ਆ, ਮੈਂ ਹੁਣੀ ਉਹ ਉੱਥੇ ਦੇਖਿਆ ਮਿੱਠੇ ਦੀ ਕੁਰਸੀ ਦੇ ਪਿੱਛੇ ਮਿੱਠੇ ਡੱਡੂ ਵੀ ਰਹਿੰਦੇ ਵੈਸੇ ਇੱਥੇ ਪਤਾ ਯਾਰ। ਨਹੀਂ ਇਹ ਡੱਡੂ ਅਸੀਂ ਆਪ ਇਹ 2-4 ਦਰਜਨਾਂ ਉਸਤਾਦ ਜੀ ਨੇ ਆਪ ਛੱਡੀਆਂ ਵਾ ਵੀ ਕਿਸੇ ਦੇ ਝੋਲੀ 'ਚ ਵੜ ਜਵੇ, ਕਿਸੇ ਦੇ ਟਰੋਜ਼ਰ 'ਚ ਵੜ ਜਵੇ। ਤੇ ਸਾਨੂੰ ਯਾਰ ਕੋਈ ਮਾਲੀ ਦੱਸੋ ਜਿਹਨੇ ਘਾਹ ਕੱਟਣਾ ਵਾ, ਯਾਰ ਅਸੀਂ ਕਿੰਨੇ ਦਿਨ ਹੋ ਗਏ ਮਾਲੀ ਲੱਭਣ ਦੇ, ਮਾਲੀ ਨਹੀਂ ਆਉਂਦਿਆ ਦੱਸ ਔਰ ਮਾਲੀ ਨੂੰ ਚਾਹੀਦਾ ਕਿ ਮਾਲੀ ਹਾਲਤ ਦੇਖ ਕੇ ਇੱਥੇ ਆਵੇ ਸਾਡੇ। ਬਿਲਕੁਲ। ਔਰ ਅਸੀਂ ਜਿੱਦਾਂ ਦਾ ਬੈਠੇ ਸਾਡੇ ਨਾਲ ਘਾਹ ਚੜੀ ਜਾਣਾ, ਦੇਖਿਓ 2 ਘੰਟੇ ਬੈਠੋ ਦੇਖੋ ਘਾਹ ਜਿਹੜਾ ਲੰਮਾ ਹੋ ਜਾਣਾ ਵਾ। ਖਜ਼ਾ ਕੇ ਉਹਨੂੰ ਜਦੋਂ ਫੋਨ ਕਰੋਗਾ ਨਾ, ਉਹ ਭਾਜੀ ਹਲੇ ਬਾਰਿਸ਼ਾਂ ਹੀ ਬਹੁਤ ਆ, ਲੈ ਦੱਸ ਯਾਰ ਤੈਨੂੰ ਘਾਹ ਤੋਂ ਹੱਥ ਪੈ ਜਾਣਾ ਵਾ। ਨਹੀਂ ਤੇ ਮਾਲੀ ਦੀ ਜ਼ਰੂਰਤ ਹੀ ਬਾਰਿਸ਼ਾਂ 'ਚ ਹੁੰਦੀ, ਘਾਹ ਐਵੇਂ ਵਧੀ ਜਾਂਦਾ ਟੁੱਟੇ ਚਿੱਤਰ ਵਾਂਗੂ। खजा के पत्तों की तरह बिखरा पड़ा हूँ, ਆਹਾ खजा के पत्तों की तरह बिखरा पड़ा हूँ। ਓਏ मैंने एक बार कहा था माँ मुझे डर लगता है। ਆਏ ਹੋਏ ਵੱਡਾ ਸ਼ੇਰ ਸੀ ਹੈ। ਕੀ ਬਾਤ ਹੈ, वाह वाह वाह। खजा के पत्तों की तरह बिखरा पड़ा हूँ, कोई तो आए मेरे पे लांत डाले। उलाला उलाला। खजा के पत्तों की तरह बिखरा पड़ा हूँ। और लोग कहते हैं सागर को खुदा याद नहीं। ਵਾਹ ਵਾਹ वाह यार, वाह वाह क्या कहने यार, मैं क्या बात है, क्या खजा के पत्तों की तरह बिखरा पड़ा हूँ। लोगों ने मेरे घर से रास्ते बना लिए। ਵਾਹ ਜੀ ਵਾਹ ਮਿਰਜ਼ਾ ਨਾਬਾਲਗ ਸਾਹਿਬ। यार दानिश मैनू हुण जे आया होया यार शेर, मैं मेरी खुद ही तखलीक है ये। ਬਿਸਮਿਲ੍ਲਾ हाँ जी ਕਿੱਥੇ ਬੋਲੀ ਜਾਈ ਫਿਰ। खजा के पत्तों की तरह बिखरा हूँ, अगली लाइन तो खजा तो अगली लाइन सुनो ਖਜ਼ਾ ਕੀ ਹੁੰਦਾ ਵਾ? भाजी वो ਉਹ ਬੈਠਕ 'ਚ ਕਿੰਨੇ ਯਾਰ ਸੱਜਣ ਆਏ ਹੁਣ ਤੇ ਬਾਹਰ ਕਿੰਨੀਆਂ ਬੜੀਆਂ ਜੁੱਤੀਆਂ ਪਈਆਂ ਹੁੰਦੀਆਂ ਨੇ। ਆਹੋ ਉਂਝ ਦਾ ਮੂੰਹ यार ਇਦਾਂ ਦਾ ਕੁੱਤਾ ਭੌਂਕੇ ਨਾ ਵਿੱਚ ਵਿੱਚ ਖਾਉਂਗੀ ਵੀ ਕਰਦਾ। खिदा के पत्तों की तरह बिखरा पड़ा हूँ, ਓਏ ਕੱਚਾ ਤੇਰਾ ਮਕਾਨ ਹੈ, ਕੁਛ तो ख्याल है। खिदा के पत्तों की तरह बिखरा पड़ा हूँ, वाह मुझे देखकर तुम्हें निदामत तो होती होगी। अच्छा यार फौरी आप ही अच्छा कहता तू माड़ा जा दाद तलब नजरों से हमें देख तो सही। ਯਾਰ ਕਿੰਨੇ ਵੇੜੇ ਦੋਸਤ ਆਏ ਹੁਣ ਨਾ, ਬੈਠਕ ਦੇ ਬਾਹਰ ਮੋਟਰਸਾਈਕਲ ਲੱਗੀ ਹੁੰਦੀ ਹੈ, ਇੱਕ ਦੋਸਤ ਸਿਰਫ ਇਦਾਂ ਦਾ ਮੋਟਰਸਾਈਕਲ ਹੀ ਸਾਈਡ ਤੇ ਕਰ ਰਿਹਾ ਹੁੰਦਾ, ਆਹੋ ਕਹਿੰਦਾ ਸਿੱਧੀਆਂ ਕਰਕੇ ਲਾ ਰਿਹਾ। ਯਾਰ ਸਾਰੇ ਦੋਸਤ ਬੈਠਕ ਚੋਂ ਨਿਕਲੇ ਨਾ ਯਕਦਮ ਤੇ ਇੱਕ ਇਦਾਂ ਦੋਸਤ ਤਰਸੀਆਂ ਨਗਾਵਾਂ ਦਾ ਦੇਖਣੇ ਹੁੰਦਾ, ਮੈਨੂੰ ਘਰ ਕਿਹੜਾ ਲਾਊਗਾ ਤੂੰ ਆਪ ਹੀ ਜਾਣਾ ਵਾ। यार अच्छा इदा ਆਪਣਾ ਨਾ ਮਾਸ਼ਾਅੱਲਾ ਰੁੱਸੀ ਨਨਾਣ ਵਰਗਾ ਮੂੰਹ ਜਿਹਾ। ਮੈਂ ਭਾਬੀ ਮੈਂ ਨਹੀਂ ਬੋਲਦੀ ਤੁਹਾਡੇ ਨਾਲ ਹੁਣ ਨਹੀਂ ਹੈ। ਬੈਠਕ 'ਚ ਯਾਰ ਸੱਜਣ ਬਾਹਰ ਨਿਕਲਣ ਨਾ ਤੇ ਇਹੋ ਜਿਹਾ ਬੰਦਾ ਕਿਸੇ ਦੀ ਜੁੱਤੀ ਤੇ ਪੈਰ ਰੱਖ ਕੇ ਕੁੱਟ ਖਾ ਲੇ। यार इदा दा बंदा अपने ਔਰ पीरां ਕਿਸੇ ਘਰ ਚ ਦਾਵਤ ਹੋਵੇ ਨਾ ਤੇ ਐਵੇਂ ਥੱਲੇ ਦਸਤਰਖਾਨ ਲੱਗਾ, ਇਹੋ ਜਿਹਾ ਬੰਦਾ ਕਿਸੇ ਦੀ ਕੌਲੀ 'ਚ ਪੈਰ ਲਾ ਦਿੰਦਾ। ਗਲਤੀ ਨਾ ਯਾਰ ਇਦਾਂ ਦਾ ਬੰਦਾ ਆਪਣੇ ਪੀਰਾਂ ਨੂੰ ਕਹਿੰਦਾ ਹੁੰਦਾ, ਤੁਹਾਨੂੰ ਨਹੀਂ ਲੱਗਦਾ ਮੀਰਾਂ ਨੇ ਸਾਈਕੋ 'ਚ ਓਵਰ ਰੋਲ ਕੀਤਾ? ਉਹ ਯਾਰ ਦੱਸ ਯਾਰ। ਗੇਟ ਤੇ ਖਲੋਇਆ ਤੇ ਬਾਅਦ ਚੋਂ ਦੱਸਣਾ ਸਾਰਿਆਂ ਨੂੰ ਮੈਂ ਆ ਗੱਲ ਕੀਤੀ, ਅੱਛਾ ਭਾਜੀ, ਮਤਲਬ ਵੀ ਦੱਸਣਾ ਹੈ। ਅੱਛਾ ਭਾਜੀ, ਅੱਛਾ ਉਹ ਸਮਝ ਗਏ ਆ। ਬੜਾ 3 ਇੰਚ ਦਾ ਭਾਲੂ ਹੁੰਦਾ। ਕਾਲੂ ਅੱਛਾ। ਗੁੱਸਾ ਕਰ ਜਾਣਾ ਉਹ ਗੁੱਸਾ ਕਿ ਮੈਂ ਫੈਰ ਮਾਰਤਾ ਤੈਨੂੰ, ਗੁੱਸਾ ਕਿੱਥੇ ਕਰ ਜਾਂਦਾ ਨੇ? ਇਹਨਾਂ ਨੇ ਅਜੇ ਤੱਕ ਨਹੀਂ ਮੈਨੂੰ ਕਿਹਾ ਗੁੱਸਾ ਕਰ ਜਾਂਦਾ। ਐਂਕਰ ਨੇ ਲੈ ਕੇ ਚੱਲਣਾ ਉਹ ਸਾਰਾ। ਲੈ ਕੇ ਚੱਲਣਾ, ਮੈਂ ਬੱਸ ਕਰਾ ਲਵਾਂ। ਪਹਿਲਾਂ ਯਾਰ ਛੱਡ ਦੋ ਯਾਰ, ਰੌਲਾ ਨਾ ਪਾਓ। ਦੁਕਾਨ ਤੇ ਜਾ ਕੇ ਕਹਿੰਦਾ ਦੇਸੀ ਘਿਓ ਦੇ ਦਿਓ, ਉਹ ਲੇਵੀਆ ਵਾਲਿਆਂ ਦਾ। ਉਹ ਲੀਵੀਆ ਵੀ ਸਮਝਾ ਯਾਰ, ਸਲਮਾਨ ਨਹੀਂ ਹੁੰਦਾ ਯਾਰ। 4 ਲੰਮੇ ਪਾਪੜ ਚੱਕੀ ਫਿਰ ਮੈਂ ਕਿਹਾ ਆ ਕੇ ਕਹਿੰਦਾ ਘਰ ਪੀੜੀ ਬਣਾਉਣੀ। ਉਹ ਲੱਕੜ ਦੀਆਂ ਬਣਦੀਆਂ ਉਹ ਭਾਈ ਭਾਈ। ਦੁਕਾਨ ਤੇ ਜਾ ਕੇ ਕਹਿ ਰਿਹਾ ਕਾਲੀਆਂ ਮਿਰਚਾਂ ਦੇ ਦਿਓ ਚੈਰੀ ਬਲੌਸਮ ਵਾਲਿਆਂ ਨੂੰ। ਪੜਿਆ ਲਿਖਿਆ ਵੀ ਸੀਗਾ, ਪੜਿਆ ਲਿਖਿਆ ਵੀ ਸੀ ਤੇ ਚਵਲ ਵੀ ਰੱਜ ਕੇ ਸੀ। ਹਾਂ PhD ਕਰਨ ਦੇ ਆ ਤੇ ਨਾਲ ਚੀਚੀ ਦਾ ਨੋਮ ਵਧਾਇਆ। ਇਦਾਂ ਦਾ ਬੰਦਾ ਨਾ ਜਾਣ ਕੇ ਨਾਈ ਕੋਲ ਆਪਣੇ ਉਸਤਾਦ ਲਵਾ ਲੈਂਦਾ, ਐਵੇਂ ਆ ਬੈਠਾ ਨਾ ਆ ਲੱਗ ਗਿਆ। ਮਾਮਾ ਪਹਿਲੇ ਬੈਠਾ ਨਾ ਯਾਰਾਂ ਵੇਲੇ ਜਾ ਕੇ ਗੱਲ ਸੁਣਾਉਂਦੇ ਆ, ਕਹਿੰਦਾ ਸਾਡੇ ਚੋਲਾਂ ਚੋਂ ਮੈਕ ਨਿਕਲਿਆ। ਮੈਂ ਜਾ ਕੇ ਦੇਖਿਆ ਤੇ ਲੌਂਗ ਸੀਗਾ। ਨਿਕਾ ਜਿਹਾ ਮੈਕ। ਦਿਖਾ ਯਾਰ ਔਰ ਦੱਸ ਪਹਿਲਾ ਐਂਕਰ ਜਿਹਨੇ ਲੱਠੇ ਦੀ ਜੁੱਤੀ ਪਾਈ। ਯਾਰ ਤੈਨੂੰ ਜੁੱਤੀ ਦਾ ਨਹੀਂ ਪਤਾ ਯਾਸਰ ਬਾਈ, ਪਤਾ ਕਿੰਨੀ ਇਹ ਗਿਫਟ ਜਿਹੜਾ ਹੁੰਦਾ ਨਾ ਗਿਫਟ, ਹਾਂਜੀ ਉਹ ਕੱਖ ਵੀ ਲੱਖ ਹੁੰਦਾ। ਨਹੀਂ ਇਹ ਗਿਫਟ ਕਿਸੇ ਨੇ ਇੰਜ ਦਿੱਤਾ ਜਾਂ ਦੂਰੋਂ ਵਗਾਟਾ ਮਾਰਿਆ ਹੈ। ਨਹੀਂ ਨਹੀਂ ਇਹ ਵਗਜਣ ਵਾਲਾ ਹੈ ਯਾਸਰ ਭਾਈ ਇੱਕ ਮਿਸਾਲ ਆ, ਜੀ ਤੇਰੇ ਡੇਲੀ ਸਿਰ ਜੁੱਤੀਆਂ ਪੈਂਦੀਆਂ, ਹੁਣ ਤੇਰੀ ਜੁੱਤੀ ਤੇਰਾ ਸਿਰ ਹੋਵੇ, ਤੂੰ ਮੋਟੀ ਸਖਤ ਪਾਏਗਾ ਕਿ ਨਰਮ ਪਾਏਗਾ? ਕੀ ਬਾਤ, ਮੈਂ ਹਾਂ ਕਹਾਂ ਤਾਂ ਫਸਣਾ, ਨਾ ਕਹਾਂ ਤੇ ਤਾਂ ਨਹੀਂ ਨਰਮ ਪਾਏਗਾ। ਉਹ ਮੇਰੇ ਲੋਕ ਕਹਿ ਰਹੇ ਯਾਸਰ ਤਾਂ ਹੀ ਭਾਈ ਨਰਮ ਪਾਈ। ਅੱਛਾ ਅੱਛਾ। ਡੇਲੀ ਛਿੱਤਰ ਪੈਂਦੇ ਉਹਨੂੰ। ਤਾਂ ਨਰਮ ਭਾਈ ਆ। ਅੱਛਾ ਮੈਂ ਸਵਾਲ ਇਹ ਕਰਨਾ ਚਾਹ ਰਿਹਾ ਸੀ ਕਿ ਅਸੀਂ ਲੋਕਾਂ ਨੂੰ ਗਾਈਡਲਾਈਨ ਵੀ ਦਈਏ ਯਾਰ, ਠੀਕ ਆ? ਤੂੰ ਯਾਰ ਹਟਣਾ ਕਿ ਨਹੀਂ ਗਾਈਡਲਾਈਨ ਦੇਣ ਤੋਂ? ਯਾਰ ਗਾਈਡਲਾਈਨ ਦੇਣੀ ਚਾਹੀਦੀ ਆ, ਅਸੀਂ ਗਾਈਡਲਾਈਨ ਦਵਾਂਗੇ ਹੈ। ਔਰ ਲੋਕਾਂ ਦੇ ਰਹੇ ਆ। ਹਾਂ ਦੇ ਰਿਹਾ ਮੈਂ, ਮੇਰੀ ਇੰਨੀ ਉਮਰ ਹੋ ਗਈ ਮੈਂ ਗਾਈਡਲਾਈਨ ਦਾਂਗਾ। ਇਦਾਂ ਦੇ ਮਸਰੂਫ ਬਗੈਰਤ ਹੁੰਦੇ ਆ, ਮਸਰੂਫ ਬਗੈਰ। ਐਵੇਂ ਹਮਸ਼ੀਰ ਵਾਲ ਜਾ ਕੇ ਨਾ ਕਹਿੰਦਾ ਮੈਂ ਰੋਟੀ ਖਾ ਕੇ ਨਿਕਲ ਜਾਣਾ, ਜਲਦੀ ਪਕਾ ਲਿਓ। ਤੇਰੀ ਭੈਣ ਨਾਲ ਭੈਣ ਨੂੰ ਕਰਨਾ ਹੀ ਜਾਣਾ।
ਯਾਰ ਆ ਕੀ ਦੀ ਬਿੱਟੇ ਮੈਂ ਗਿੱਧਾ ਨਹੀਂ ਪਾਈ ਰੱਖਣੀ ਆ ਵੀ ਉਹ ਭੈਣ ਦਾ ਘਰ ਆ ਯਾਰ ਆਰਾਮ ਨਾਲ। ਯਾਰ ਤੂੰ ਅੱਜ ਕਹਿ ਲੈ ਅੱਜ ਯਾਰ ਤੂੰ ਐਂਡ ਗੱਲ ਆ ਕਿਹੜਾ ਵਾ ਤੂੰ ਗਿੱਧਾ ਪਾਉਣ ਗਿਆ ਉੱਥੇ ਮਰੇ ਦੱਸ ਨਹੀਂ ਲੋਕਾਂ ਨੂੰ ਗਾਈਡ ਦੇ ਰਿਹਾ ਤੇ ਆਪਣਾ ਮੁੰਡਾ 2 ਮਹੀਨੇ ਤੋਂ ਕਹਿ ਰਿਹਾ ਪਾਪਾ ਮੈਨੂੰ 6ਵੀਂ ਦੀ ਗਾਈਡ ਲੈ ਦਿਓ ਮੈਂ ਸਮਝ ਨਹੀਂ ਆ ਠੀਕ ਹੈ ਨਾ ਗਾਈਡਲਾਈਨ ਇਹ ਹੁੰਦੀ ਆ ਕਿ ਯਾਰ ਐਂਬੂਲੈਂਸ ਨੂੰ ਰਾਸਤਾ ਦੇ ਦਿਆ ਕਰੋ ਯਾਰ ਹੈ ਦਿੰਦੇ ਹੀ ਆ ਯਾਰ ਕਾਨੂੰ ਇੰਨੀ ਅੱਛੀ ਕੌਮ ਆ ਸਾਡੀ ਹਰ ਕੰਮ ਸਮਝ ਰਹੀ ਹੈ। ਮੈਂ ਆਪ ਦੇਖਿਆ ਪਰਸੋਂ ਦਾਨਿਸ਼ ਯਾਰ ਇੱਕ ਏਦਾਂ ਬੰਦੇ ਦੇ ਨੇ ਨਾ ਬੱਚੇ ਨੂੰ ਨਵੀਂ ਬਬਲ ਹੀ ਲੈ ਕੇ ਦੇਣਗੇ ਮੂੰਹ ਵਾਲੀ ਨੂੰ ਚੀਨੀ ਲਾ ਦੇਣਗੇ ਫੜ ਓਏ ਸਾਹਮਣੇ ਇਦਾਂ ਦਾ ਬੰਦਾ ਤੋਪ ਵੇਖ ਕਹਿੰਦਾ ਕਿਹੜਾ ਮਾਡਲ ਆ ਜਹਾਜ਼ ਵੇਖ ਕੇ ਕਹਿ ਰਿਹਾ ਪੇਂਟ ਆ ਟੈਂਕ ਦੇਖ ਕੇ ਕਹਿੰਦੇ ਵੱਜਾ ਨਹੀਂ ਟੈਂਕ ਦੇ ਅਗਲੇ ਵੀਲ ਚੁੱਕ ਕੇ ਚਲਾ ਰਿਹਾ ਔਰ ਐਡਾ ਬੇਵਕੂਫ ਆ ਹਕੂਮਤ ਨੇ ਟੈਂਕ ਦੇਤਾ ਘਰ ਮੋਟਰਸਾਈਕਲ ਫਟਾ ਲਾ ਕੇ ਤਾਂ ਚੜਾਉਂਦੇ ਆ ਜਿਮ ਚੱਲ ਗਿਆ ਕਾਲੂ ਫੁੱਲ ਮਸ਼ੀਨ ਤੇ ਭੱਜਣ ਦੇ ਆ ਤੇ ਕੰਨ ਨਾਲ ਸਿਗਰਟ ਲਾਇਆ ਯਾਰ ਪੰਚਾਇਤ ਚ ਚੋਰੀ ਨਹੀਂ ਕੋਈ ਦੇ ਖਿਲਾਫ ਫੈਸਲਾ ਹੈ ਤਾਂ ਉੱਥੇ ਕਿਉਂ ਨਾ ਵੜ ਗਿਆ ਬਈ ਯਾਰ ਉਹ ਚੌਰੀ ਸਾਹਿਬ ਆ ਉੱਥੇ ਸਾਦਾ ਜੀ ਗੁਫ਼ਤਗੂ ਕਰਕੇ ਨਿਕਲ ਜਾ ਤੂੰ ਗਾਈਡਲਾਈਨ ਦੇ ਦਿੰਦੇ ਆ ਅੱਬਾ ਜੀ ਦੀ ਮੰਜੀ ਥੱਲੇ 2 ਇੱਟਾਂ ਵਾ ਉਹ ਤੇ ਸੈੱਟ ਕਰਾ ਯਾਰ ਉਹ ਹੋ ਗਈਆਂ ਠੀਕ ਗਾਈਡਲਾਈਨ ਦੇ ਦਾ ਪੜ੍ਹ ਲਿਖ ਕੇ ਫਲਸਫੀ ਬਣ ਗਿਆ ਤੇ ਲੋਕੀ ਕਹਿੰਦੇ ਉਹ ਫਲਸਫੀ ਬਟੇਰਾ ਆ ਗਿਆ ਇਹਨੂੰ ਕਿਸੇ ਨੇ ਕਿਹਾ ਦਰਖਤ ਲਾਇਆ ਕਰੋ ਤੇ ਬੈੱਡ ਪਰੇ ਕਰਕੇ ਸੈਂਟਰ ਚ ਲਾਉਂਦਾ ਕਮਰੇ 'ਚ ਇਹਨੂੰ ਕਿਸੇ ਨੇ ਕਿਹਾ ਦਰਖਤ ਲਾਇਆ ਕਰ ਤਾਂ ਪੂਰੀ ਗਲੀ 'ਚ ਸਾਰੇ ਦਰਖਤ ਲਾਤੇ ਤੇ ਖੁਸ਼ਬੂ ਨਾ ਬਾਅਦ ਪਹਿਲਾਂ ਪਲਾਸਟਿਕ ਦੇ ਲਾਤੇ ਸਾਰੇ ਓ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਹੁਣ ਮਿੱਠੇ ਦੀ ਇੱਕ ਗੱਲ ਦੱਸਾਂ ਤੂੰ ਉੱਠ ਕੇ ਕੁੱਟਣ ਲੱਗ ਪੈਣਾ ਕੀ ਲੁੱਡੋ ਬਣਾਈਏ ਆਪਣੀ ਹਾਂ ਤੇ ਉਹਦੇ ਬਾਹਰ ਕਿਤਾਬਾਂ ਤਰ੍ਹਾਂ ਲਿਖਿਆ ਦਿਆਨ ਸ਼ਰਾਫ ਉਸਤਾਦ ਯਾਰ ਇਹ ਗੱਲ ਹੈ ਯਾਰ ਸੱਪ ਨਹੀਂ ਡੰਗ ਮਾਰਨ ਵਾਲਾ ਉਹ ਤੇ ਡੰਗ ਉੱਤੇ ਲਿਖਿਆ ਤੂੰ ਲੰਘ ਜਾ ਸਾਡੀ ਖੈਰ ਅਰੇ ਉਹਨੇ ਡੰਗ ਮਾਰਨਾ ਉਹ ਸ਼ੀਸ਼ੇ ਦੀ ਲੁੱਡੋ ਨਹੀਂ ਹੁੰਦੀ ਸ਼ੀਸ਼ੇ ਦੀ ਉਹ ਕਰਾਟਾ ਮਾਰ ਕੇ ਫੋਲਡ ਕਰਤੀ ਅੱਛਾ ਗਾਈਡਲਾਈਨ ਦੀ ਮੈਂ ਅੱਜ ਗਾਈਡਲਾਈਨਾਂ ਲੈ ਕੇ ਆਇਆ ਹਾਂ ਗਾਈਡਲਾਈਨ ਤੂੰ ਬਾਅਦ ਚ ਰੱਖੀ ਬ੍ਰੈਡ ਲੈ ਕੇ ਉੱਤੇ ਟ੍ਰੈਫਿਕ ਜੈਮ ਲਾਉਂਦੇ ਆ ਆਹਾ ਯਾਰ ਫਿਲਮ ਦੇ ਵਿੱਚ ਉਹ ਬਾਜ਼ੀ ਮਾਰਨ ਸਤਾਰੇ ਟੁਚੂਆਂ ਤੇ ਇਦਾਂ ਦਾ ਬੰਦਾ ਬਾਹਰ ਡਰ ਜਾਂਦਾ ਯਾਰ ਤਾਸ਼ ਦੇ ਕਵਰ ਦੇ ਉੱਤੇ ਲਿਖਿਆ ਇਮਾਨਦਾਰੀ ਸੇ ਕੌਮੇ ਬੰਤੀ ਉੱਥੇ ਵੀ ਤੋਂ ਆਹੋ ਯਾਰ ਇੱਕ ਤਸਵੀਰ ਐਡੀ ਕਿ ਨਹੀਂ ਜਿਹੜੀ ਹੁੰਦੀ ਜਿਹੜੀ ਆਮ ਰੈਗੂਲਰ ਕੈਮਰਾ ਸਾਈਜ਼ ਉਹ ਖਿਚਾਈ ਆ ਹਾਂ ਤੇ ਬ੍ਰੈਡ ਦਾ ਜਿਹੜਾ ਬਾਰਡਰ ਨਹੀਂ ਹੁੰਦਾ ਉਹਦੇ ਚ ਫਿੱਟ ਕੀਤੀ ਯਾਰ ਰੇੜੀ ਤੋਂ ਮੈਨੂੰ ਯਾਦ ਆਇਆ ਕਿ ਰੇੜੀ ਤੇ ਮੈਂ ਲਾਈਨ ਪੜ੍ਹੀ ਉੱਤੇ ਲਿਖਿਆ 30 ਸਾਲਾ ਤਜਰਬਾ ਤੇ ਮੈਂ ਤੂੰ 30 ਸਾਲ ਤੋਂ ਤੂੰ ਰੇੜੀ ਤੇ ਕੋਈ ਤਰੱਕੀ ਨਹੀਂ ਕੀਤੀ ਪਿੱਛੇ ਦੁਕਾਨ ਹੀ ਲੈ ਲੈਂਦਾ ਗਾਇ ਇਦਾਂ ਦੇ ਬੰਦੇ ਨੇ ਮਾਰਸਾਂ ਪੜ ਕੇ 16 ਕੀਤੀਆਂ ਹੁੰਦੀਆਂ ਅਦਾਲਤ ਦੇ ਅੰਦਰ ਖੜਾ ਜੱਜ ਕਹਿੰਦਾ ਤੁਹਾਡਾ ਕੀ ਕੇਸ ਆ ਕਹਿੰਦਾ ਕੇਸ ਕੂਸ ਕੋਈ ਨਹੀਂ ਆਪੂ ਕਹਿ ਗਿਆ ਇੱਥੇ ਖੜੋ ਤੇਰਾ ਯਾਰ ਅੱਖਾਂ ਪੁੱਠੀਆਂ ਕਰਕੇ ਨਾ ਅੱਜ ਸੱਸ ਨੂੰ ਡਰਾਉਂਦੇ ਆ ਅੱਛਾ ਇਹੋ ਜਿਹੇ ਸ਼ਾਇਰ ਹੁੰਦੇ ਨੇ ਪੁੱਛਣਾ ਤੇਰਾ ਮਸ਼ਹੂਰ ਸ਼ੇਰ ਐਵੇਂ ਕਹਿੰਦੇ ਮਾਂ ਕੀ ਦੁਆ ਜੰਨਤ ਕੀ ਵਾ ਆਹੋ ਯਾਰ ਦਾਨਿਸ਼ ਮੈਂ ਇੱਕ ਗੱਲ ਕਰਨਾ ਚਾਹ ਰਿਹਾ ਸੀ ਬੜੇ ਦਿਨਾਂ ਤੋਂ ਕਿ ਯਾਰ ਕਰ ਬੜਾ ਬਲੂ ਕਲਰ ਦੀ ਬਿੱਲੀ ਹੁੰਦੀ ਕਰ ਯਾਰ ਬਾਡੀ ਬਿਲਡਰ ਬਹੁਤਾ weight ਚੁੱਕ ਲੈਣੇ ਇਦਾਂ ਦਾ ਮੂੰਹ ਆਉਂਦਾ ਭਾਜੀ ਯਾਸਰ ਅਲ ਗੌਰ ਨਾਲ ਦੇਖੋ ਟੱਪਿਆਂ ਤੋਂ ਪੈਸੇ ਲਟਾਉਣ ਵਾਲਾ ਲੱਗਣ ਦੇ ਇਹਨਾਂ ਨੇ ਨੱਚਦੇ ਖੁਸਰਨ ਨੂੰ ਕਹਿਣਗੇ ਉਹ ਤੇ ਜੰਮੀ ਲੱਭਣ ਡਈ ਹੈ ਜਾਂਦੇ ਭਰਾਵਾ ਨਾਲੀਆਂ ਵੇਖ ਕੇ ਕਹਿ ਰਹੇ ਇਹ ਵੀ ਕੁਛ ਸਾਇੰਸ ਆ ਕਿਸੇ ਦਾ ਐਡਰੈਸ ਲੱਭ ਰਿਹਾ ਸੀ ਤੇ ਨਾਲ ਹੀ ਜਾਣਾ ਕਿਸੇ ਘਰ ਵੜ ਗਿਆ ਆਇਆ ਓਏ ਚੌਧਰੀ ਬਣ ਗਿਆ ਪੰਚਾਇਤ ਤੇ ਗਿਆ ਤੇ ਚਿੱਟਾ ਲੱਠੇ ਦਾ ਸੂਟ ਪਿੱਛੇ ਜ਼ਿਪ ਲਾਈ ਲੈ ਐਸੇ ਨਹੀਂ ਹੁੰਦਾ ਯਾਰ ਇਦਾਂ ਹੀ ਅੱਛਾ ਮੈਂ ਗੱਲ ਦਾਨਿਸ਼ ਭਾਈ ਇਹ ਕਰਨਾ ਚਾਹ ਰਿਹਾ ਸੀ ਕਿ ਯਾਰ ਇਨਸਾਨ ਇੱਕ ਹਾਏ ਡੇਲਾ ਬੜੇ ਚਿਰਾਂ ਬਾਅਦ ਤੇਰਾ ਡਾਊਨ ਹੋਇਆ ਕਰਕੇ ਇਨਸਾਨ ਇੱਕ ਐਸਾ ਇਨਸਾਨ ਆ ਓਏ ਹੋਏ ਕੀ ਬਾਤ ਹੈ ਇਨਸਾਨ ਇੱਕ ਐਸਾ ਇਨਸਾਨ ਆ ਜੇ ਪਾਨ ਖਾਂਦੇ ਆ ਭਾਂ ਥੁੱਕ ਅੰਦਰ ਲੰਘਾਈ ਜਾਵੇ ਉਹਦੀ ਮਰਜ਼ੀ ਚਾਹੇ ਤਾਂ ਬਾਹਰ ਥੁੱਕੀ ਜਾਵੇ ਯਾਰ ਵਾਹ ਵਾਹ ਕੀ ਮੈਸੇਜ ਯਾਰ ਬਹੁਤ ਅੱਛੇ ਬਈ ਬਹੁਤ ਅੱਛੇ ਡਿਪੈਂਡ ਕਰਦਾ ਉੱਤੇ ਸਹੀ ਵਾਹ 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 ਚਾਹੇ ਸਿਗਰਟ ਪੀਣ ਦਿਆ ਵਾ ਧੂੰਆਂ ਅੰਦਰ ਲੰਘਾਵੇ ਚਾਹੇ ਧੂੰਆਂ ਬਾਹਰ ਗੱਡੀ ਜਾਵੇ ਅੱਛਾ ਇਦਾਂ ਦੇ ਐਂਕਰ ਨੂੰ ਲਾਫਟਰ ਨਾ ਹੋਵੇ ਤੇ ਮਾਂ ਦਾ ਵਾਸਤਾ ਪਾ ਕੇ ਤੁਹਾਨੂੰ ਤੁਹਾਡੀ ਮਾਂ ਦਾ ਵਾਸਤਾ ਦਾ ਕਲੈਪ ਕਰ ਦਿਓ ਤੂੰ ਗੱਲ ਹੀ ਐਸੀ ਕਰ ਤੇ ਪ੍ਰੋਗਰਾਮ ਇਹੋ ਜਿਹੇ ਐਂਕਰ ਸ਼ੁਰੂ ਭਲਾ ਕਿੱਦਾਂ ਕਰਦੇ ਆ ਮੈਂ ਸਲਾਮ ਅਲੈਕਮ ਕਰਾਂ ਦੀ तमाम ਮਾਈਆਂ ਨੂੰ ਤੇ ਗੱਲ ਕਰਨ ਦਾ ਮਕਸਦ ਇਹ ਆ ਸੱਸ ਨੂੰ ਟੱਕਰਾਂ ਮਾਰ ਕੇ ਵਿਆਹ ਦਾ ਪੈਗਾਮ ਦੇਣ ਵਾਲਿਆ ਗੱਲ ਕਰਨ ਦਾ ਕਹਿੰਦੇ ਬੰਦੇ ਨੂੰ ਜੁਗਤ ਨਾ ਆਵੇ ਤੇ ਐਵੇਂ ਬਦਲਾ ਲੈਣ ਲਈ ਅਗਲੇ ਦੇ ਥੁੱਕ ਸੁੱਟ ਜਾ ਅੱਛਾ ਭਾਜੀ ਮੈਂ ਜੁਗਤ ਹੀ ਕੀਤੀ ਸੀ ਤੇ ਦਾਨਿਸ਼ ਸਾਹਿਬ ਇਨਸਾਨ ਇੱਕ ਉਹ ਮਖਲੂਕ ਆ
ਕਿ ਜਿਹਦਾ ਭਲਾ ਕਰਨ ਤੇ ਆਵੇ ਤੇ ਭਲਾ ਕਰ ਦਿੰਦਾ ਵਾ। ਇਦਾਂ ਦੇ ਐਂਕਰ ਨੂੰ ਨਾ ਆਡੀਓ ਵਾਲਾ ਇੱਥੋਂ ਫੜ ਕੇ ਕਹਿੰਦਾ ਹੁੰਦਾ ਅੱਧਾ ਘੰਟਾ ਹੋ ਗਿਆ ਤੂੰ ਸਮਾਇਕ ਨਹੀਂ ਲਾਇਆ ਇਦਾਂ ਹੀ ਬੋਲੀ ਜਾਂਦਾ। ਤੇ ਜਿਹਦਾ ਨੁਕਸਾਨ ਕਰਨ ਤੇ ਆਵੇ ਤੇ ਉਹਦਾ ਨੁਕਸਾਨ ਇਦਾਂ ਦਾ ਕਰਦਾ ਵਾ ਕਿ ਸਾਰੀ ਜ਼ਿੰਦਗੀ ਉਹ ਯਾਦ ਕਰਦਾ ਕਿ ਯਾਰ ਇਹਨੇ ਮੇਰੇ ਨਾਲ ਕੀ ਕੀਤਾ। ਓਏ ਹੋਏ ਭਰੋਸੇ ਵਾਲਾ ਬੰਦਾ ਹੀ ਤੁਹਾਨੂੰ ਧੋਖਾ ਦੇਗਾ, ਜਿੰਨਾ ਤੁਸੀਂ ਭਰੋਸਾ ਕਰਦੇ ਹੋ ਉਹ ਤੁਹਾਨੂੰ ਧੋਖਾ ਦੇਗਾ। ਫਾਰ ਐਗਜ਼ਾਮਪਲ ਤੂੰ ਕਿਸੇ ਦੇ ਘਰ ਫ੍ਰਿਜ 'ਚ ਸਾਲਨ ਰੱਖਿਆ ਵਾ ਤੇ ਉਹ ਖਾ ਗਿਆ, ਧੋਖਾ ਨਹੀਂ? ਧੋਖਾ ਨਹੀਂ, ਸਾਇਲੈਂਟ ਟੇਸਟੀ ਆ। ਇਹ ਬਾਤ ਨਹੀਂ ਸਾਲਨ ਖਾ ਗਿਆ ਯਾਸਰ ਭਾਈ, ਉਹਦਾ ਤੁੱਕ ਬੰਦਾ ਖਾਣ ਦਾ ਯਾਰ। ਨਹੀਂ ਉਹ ਗੱਲ ਉਹਨਾਂ ਬਿਲਕੁਲ ਸਹੀ ਕੀਤੀ ਵੀ ਧੋਖਾ ਨਹੀਂ, ਸਾਇਲੈਂਟ ਟੇਸਟੀ। ਯੈਸ, ਇਦਾਂ ਦੇ ਬੰਦੇ ਨੇ ਨਾ ਫ੍ਰਿਜ ਦੇ ਵਿੱਚ ਲੈਸਾਂ ਵੀ ਰੱਖੀਆਂ ਹੁੰਦੀਆਂ, ਲੈਸਾਂ ਤੋਂ ਬਾਹਰ ਕੱਢ ਦਿੰਦਾ। ਇਦਾਂ ਦਾ ਬੰਦਾ 1.5 ਘੰਟਾ ਮਾਈਕ ਬੰਦ ਚ ਲਾਈਵ ਕਰ ਦਿੰਦਾ ਤੇ ਥੱਲੋਂ ਵੀ ਕੋਈ ਨਹੀਂ ਦੱਸਦਾ ਭਾਈ ਆਵਾਜ਼ ਨਹੀਂ ਆ ਰਹੀ। ਔਰ ਐਸੇ ਦੇ ਬੰਦੇ ਨਾ ਇੰਜ ਕਰਕੇ ਗਿਲੇ ਸੈੱਟ ਤੇ ਸ਼ੋਅ ਕਰਾ ਕੇ ਸੈੱਟ ਸਾਰਾ ਖਰਾਬ ਕਰ ਦਿੰਦੇ, ਰੰਗ ਮਿਕਸ ਕੀਤੇ ਹੁੰਦੇ। ਉਰਦੂ ਬਾਜ਼ਾਰ ਫਿਰਦੇ ਹੁੰਦੇ ਇਹੋ ਜਿਹੇ ਬੰਦੇ, ਪੁੱਛੋ ਨਾ ਕਿੱਧਰ ਆ, ਔਰ ਰਿਪੋਰਟਾਂ ਜਿਲਤ ਕਰਾਉਣ ਆਏ। ਅੱਛਾ ਇਹੋ ਜਿਹੇ ਬੰਦੇ ਨਾ ਫ੍ਰਿਜ 'ਚ ਆਪਣੀਆਂ ਸਿਗਰਟਾਂ ਰੱਖੀਆਂ ਨੇ, ਵੱਡੇ ਮੁੰਡੇ ਓਏ ਫ੍ਰਿਜ 'ਚ ਮੇਰੀ ਡੱਬੀ ਫੜ ਸਿਗਰਟਾਂ। ਫ੍ਰਿਜ ਚ ਕਿਉਂ ਰੱਖੀ ਹੈ? ਠੰਡੀਆਂ ਕਰਕੇ ਪੀਂਦਾ ਨਾ ਮੈਂ। ਅੱਛਾ ਦਾਨੇ ਇਦਾਂ ਦੇ ਐਂਕਰ ਨੂੰ ਨਾ ਸਫਾਈ ਵਾਲਾ ਕਹਿੰਦਾ ਸਾਰਾ ਵੀ ਸੈੱਟ ਪੈਣਾ ਜਾਏਗਾ ਵੀ ਮਾਂਜਾ ਮਾਰਾ ਹੈ। ਚੁੱਪੀ ਘੰਡੇਰੀ ਇੱਥੇ ਬੰਨ ਕੇ ਕਹਿੰਦਾ ਘੜੀ ਚੈੱਕ ਕਰ। ਵੱਡਾ ਵਾਈਟ ਬੋਰਡ ਘਰ ਲਾ ਕੇ 1.5 ਮਰਲੇ ਦਾ ਨਕਸ਼ਾ ਬੱਚਿਆਂ ਨੂੰ ਸਮਝਾ ਰਿਹਾ, ਬੇਟਾ ਇਹ ਦੇਖੋ ਇਧਰ ਸੇ ਉੱਪਰ ਸੇ ਵੈਸੇ ਹੀ ਪਤਾ ਉਹਨਾਂ ਨੂੰ। ਮੱਥੇ ਤੇ ਮਰਿਆ ਬਿੱਛੂ ਰੱਖ ਕਹਿੰਦਾ ਟੈਟੂ ਚੈੱਕ ਕਰ ਲੈ। ਇਦਾਂ ਨਹੀਂ ਹੁੰਦਾ ਯਾਰ। ਅੱਧੇ ਮਰਲੇ ਚੇਂਜ ਕਰਕੇ ਚੁੱਕਿਆ ਤੇ ਉੱਤੋਂ ਐ ਕਰਕੇ ਕਮਰਾ ਬਣਾਤਾ ਤੇ ਬਾਹਰ ਲਿਖਿਆ ਹਯਾਤ ਮੈਂਸ਼ਨ। ਅੱਧੇ ਮਰਲੇ ਜਾਂਦੇ ਅੱਬੇ ਦੀ ਕਬਰ ਤੇ ਮਦਬਰ ਹੋ ਕੇ ਦੁਆ ਕਰ ਰਿਹਾ, ਇੱਥੇ ਗਰਮੀ ਕਿੰਨੀ ਆ। ਤੋਪ ਨੂੰ ਵੇਖ ਕੇ ਆਂਦੇ ਆ ਕਿਦਾਂ ਦਾ ਟੂ ਵਾਲਾ ਲੈ। ਅੱਬੇ ਦੀ ਕਬਰ ਤੇ ਜਾ ਕੇ ਕਹਿ ਰਿਹਾ ਹੁਣ ਖੁਸ਼। ਅੱਛਾ ਦਾਨਿਸ਼ ਉਹੀ ਗੱਲ ਆ ਕਿ ਯਾਰ ਭਰਾ ਦਾ ਨਹੀਂ ਬਣਨ ਦਿਆ। ਹਾਏ ਠੀਕ ਆ, ਸਭ ਤੋਂ ਪਹਿਲੇ ਅਸੀਂ ਆਪਣਾ ਢਿੱਡ ਅੱਗੇ ਰੱਖਿਆ ਵਾ। ਸਾਨੂੰ ਪਤਾ ਅਸੀਂ ਰੋਟੀ ਖਾ ਲਈ, ਨਾਲ ਦੇ ਹਮਸਾਏ ਨੇ ਖਾਧੀ ਨਹੀਂ। ਓਏ ਪੁੱਛ ਲਓ, ਕਾਹਨੂੰ ਵੱਡੀ ਗੱਲ ਕਰਕੇ। ਉਹਨੂੰ ਤੇ ਪੁੱਛ ਲਓ ਯਾਰ। ਹਰ ਬੰਦਾ ਆਪਣਾ ਚੱਕਰ ਲੰਘਾ ਰਿਹਾ, ਹਾਂ ਦੂਸਰਾ ਫਸਿਆ ਵਾ। ਔਰ ਇਹ ਮੈਸੇਜ ਆਪਣੇ ਹਮਸਾਏ ਵਾਸਤੇ ਆ ਇਹਦੇ। ਐਂਕਰ ਨੂੰ ਲੜੀ ਪਈ। ਆਹੋ ਉਹ ਆਪਣੇ ਹਮਸਾਏ ਨੂੰ ਕਹਿ ਰਿਹਾ ਕਿ ਹੁਣ ਮੈਂ ਵੇਖ, ਭੁੱਖਾ ਵਾਂ। ਮੈਂ ਓਰੀਜਨਲ ਗੱਲ ਆ, ਦਾਨੀ ਸਾਹਿਬ ਪਰਸੋਂ ਦੀ ਗੱਲ ਆ। ਕਰੈਕਟਰ ਨੇ ਦੇਗ ਬਣਾਈ ਆ ਹਦਾਇਤ ਵਾਲੀ ਚਣੇ ਵਾਲੀ। ਮੈਂ ਕਿਹਾ ਜੀ ਹਾਂਜੀ, ਕਹਿੰਦਾ ਕਾਲੂ ਜੀ ਦੇਗ ਪੱਕ ਰਹੀ ਆ। ਮੈਂ ਬੜਾ ਰਾਜੀ, ਮੈਂ ਘਰ ਨੂੰ ਕਿਹਾ ਲਾਲੇ ਨੂੰ, ਮੈਂ ਕਿਹਾ ਚੌਲ ਪੱਕ ਰਹੇ ਜਰਾ ਬਾਹਰ। ਉਹਨੇ ਆਟਾ ਚੱਕ ਕੇ ਫ੍ਰਿਜ ਚੋਂ ਨਿਕਲ ਲਿਆ, ਵੀ ਚੌਲ ਹੀ ਨਹੀਂ ਦਿੱਤੇ। ਦੇਗ ਚੱਕ ਕੇ ਅੰਦਰ। ਹਾਏ ਹਾਏ ਯਾਰ ਇਹ ਤੁੱਕ ਬੰਦਾ ਯਾਸਰ ਭਾਈ। ਨਹੀਂ ਇਹੀ ਤੁਸੀਂ ਮੈਸੇਜ ਦੇ ਰਹੇ ਇਹ ਮੈਸੇਜ ਦਿੱਤਾ ਹਮਸਾਏ ਨੂੰ, ਹਮਸਾਏ ਦਾ ਤੇ ਨਾਈ ਨੂੰ ਆਪਣੇ ਘਰ ਸਾਹਮਣੇ ਘਰ ਦਾ ਖਿਆਲ ਕਰਨਾ ਚਾਹੀਦਾ ਹੈ। ਜਿਹੜਾ ਪਕਵਾਈ ਦਾ ਕੰਮ ਕਰਦਾ ਹੈ। ਪਕਵਾਈ ਵਾਲਾ ਚਲਾ ਗਿਆ ਸੀ ਕਰਕੇ ਨਿਜ਼ਾਮ ਸਾਰਾ। ਅੱਛਾ ਯਾਰ ਜਿੰਨੇ ਮਰਜ਼ੀ ਡੀਸੈਂਟ ਗੈਸਟ ਬੈਠੇ ਹੋਣ ਨਾ, ਇੱਕ ਸਿਆਣਾ ਜਿਹਾ ਬੰਦਾ ਕਹਿੰਦੇ ਨੇ ਪੁੱਛਦਾ ਟੋਬਿਓ ਤੁਸੀਂ ਆਏ ਹੋ ਜੀ? ਉਹ ਕਿਉਂ ਹਾਂਜੀ ਭਾਜੀ ਆ ਤੁਹਾਨੂੰ ਪਲੀਜ਼ ਦੂਰੋਂ ਪਛਾਣ ਲੈਂਦੇ ਦੂਰੋਂ। ਬਾਕੀ ਮਰੀਜ਼ ਕਹਿਣਗੇ ਆ ਸਰਕਾਰਾਂ ਨੂੰ ਮਿਲਿਆ, ਕਹੂਗਾ ਨਹੀਂ ਯਾਰ ਮੈਨੂੰ ਬੜਾ ਮਾੜਾ ਸਮਝਦੇ ਆ। ਯਾਰ ਇਹੋ ਜਿਹੇ ਬੰਦੇ ਦੀ ਨਾ ਪਿੰਡ 'ਚ ਭਰਵੀਂ ਦੁਕਾਨ ਹੁੰਦੀ, ਹਰ ਸ਼ੈ ਮਿਲਦੀ ਹੈ, ਲੇਕਿਨ ਅਖਲਾਕ ਦੀ ਵਜ੍ਹਾ ਤੋਂ ਗਾਹਕ ਨਹੀਂ ਹੁੰਦੀ। ਹਾਂਜੀ ਭਾਈ ਇਸੇ ਮੂੰਹ ਨਾਲ ਮੈਨੂੰ ਗੱਲਾਂ ਕਰੀ ਯਾਰ ਹਰ ਤੇਰੇ ਚਲੋ ਅੱਗੇ ਮੈਂ ਬੰਦੇ ਮੁੰਡਾ ਭੇਜਿਆ ਨਵਾਂ ਲੈਣ ਨੂੰ, ਲੈ ਕੇ ਆਂਦਾ ਫਿਰ ਉਹਦੇ ਨਾਲ ਸਕੀ ਸੱਸ ਨੂੰ ਨਹੀਂ ਪਸੰਦ ਉਹਨਾਂ ਨੇ ਆ ਗਿਆ ਫਿਰ ਲੱਖ ਲਾਣ ਤੇ। ਸ਼ਨਾਖਤੀ ਕਾਰਡ ਬਣਵਾਉਣ ਗਿਆ ਤੇ ਉਹ ਬੰਦਾ ਇਹਨੂੰ ਕਹਿ ਰਿਹਾ ਕਿ ਪਰਾਂ ਨੂੰ ਮੂੰਹ ਕਰਕੇ ਤਸਵੀਰ ਲਵਾ ਲਓ, ਇਹ ਸਾਈਡ ਅੱਗੇ ਰੱਖੋਗੇ। ਪਾਸਪੋਰਟ ਬਣਾਉਣ ਗਿਆ ਤੇ ਉਹ ਕਹਿਣ ਡਿਆ ਕਹਿੰਦਾ ਨਾ ਬੜਾ, ਤੂੰ ਕਿਹੜਾ ਕਿਸੇ ਮੁਲਕ ਜਾਣਾ ਵਾ। ਐਵੇਂ ਘਰ ਪੇ ਖਰਾਬ ਹੋ ਜਾਣਾ। ਬੀਜੇ ਬੰਦ ਹੋ ਗਏ ਆ। ਇਹ ਵੀ ਸ਼ਨਾਖਤੀ ਕਾਰਡ ਬਣਾਉਣ ਗਿਆ ਤੇ ਤਸਵੀਰ ਲਾਉਣ ਲੱਗਾ ਤੇ ਕਹਿੰਦਾ ਸਮਾਈਲ ਇਹਨੇ ਕੀਤੀ, ਤੂੰ ਦੰਦ ਵੇਖ ਕੇ ਕਹਿੰਦਾ ਮੂੰਹ ਬੰਦ ਹੀ ਰੱਖੋ। ਇਦਾਂ ਤੇ ਬਲੱਡ ਦੇਣ ਜਾਂਦਾ, ਜੂਸ ਆ ਸਪੀਕਰ ਨਿਕਲ ਆਉਂਦੇ। ਕੁੜੀ ਵਾਲਿਆਂ ਨੇ ਕਿਹਾ ਮੁੰਡੇ ਦੀ ਤਸਵੀਰ ਭੇਜੋ, ਤੇ ਉਹ ਜਿਹੜੀ ਸਲੇਟ ਫੜ ਕੇ ਨਹੀਂ ਖਜਾਈਦੀ ਉਹ ਭੇਜ ਜੇਲ੍ਹ ਵਾਲੀ ਇਹਦਾ ਦਾਦਾ ਕਹਿੰਦਾ ਉਹ ਮੈਂ ਅਕਸਰਾ ਫੜਾਇਆ ਤੈਨੂੰ ਬੜਾ ਲੈ ਗਿਆ, ਕਹਿੰਦਾ ਉਹ ਤਾਂ ਲੁੱਡੋ ਬਾਈ। ਯਾਰ ਇਕੱਲਾ ਬੈਠਾ ਭਾਈ ਅਸਰ ਬੋਰ ਹੁੰਦੇ ਆ ਤੇ ਪਰਵੱਟਾ ਦੇੜੀ ਜਾਂਦੇ ਆ ਆਪਣਾ। ਐਡੇ ਕ ਫੱਟੇ ਤੇ ਬੱਚਿਆਂ ਦੇ ਬਿਸਕੁਟ ਟੌਫੀਆਂ ਟੂਫੀਆਂ ਲਾਈਆਂ ਤੇ 3-4 ਪੈਨਸਲਾਂ ਲਾਈਆਂ। ਯਾਰ ਸਾਦਾ ਬੰਦਾ ਵਾ, ਸੱਚੀ ਸਾਦਾ ਬੰਦਾ। ਹੋਸ਼ ਜੇਲ੍ਹ ਚ ਐਸਾ ਜਿਹਨੇ ਕੰਨ ਫੜਾਇਆ, ਥੱਲੋਂ ਸਿਗਲ ਲਾਇਆ। ਰਾਣੀ ਸਾਹਿਬ ਜੀ, ਪਾਕਿਸਤਾਨ ਦੇ ਵਿੱਚ ਪਹਾੜੀ ਸਿਲਸਿਲੇ ਆ ਜਿਹੜੇ ਜਿੱਥੇ ਪਹਾੜ ਆ, ਕੋਹੇ ਹਿੰਦੂ ਕਸ਼ ਕੋਹੇ ਹਿਮਾਲਿਆ, ਗੱਲ ਕਰ ਸਾਡੇ ਨਾਲ, ਸਾਨੂੰ ਹਰ ਗੱਲ ਦਾ ਪਤਾ ਵਾ। ਪਹਾੜਾਂ ਦੇ ਥੱਲੇ ਚੀਤਿਆਂ ਵਾਲੇ ਪਹਾੜ ਕਿਹੜੇ ਪਤਾ? ਚੀਤੇ ਵਾਲੇ ਜਿੰਨਾਂ ਤੇ ਚੀਤੇ ਰਹਿੰਦੇ, ਦੱਸੋ ਜੀ ਮਿੱਠਾਪੁਰੀਆ। ਜਿਸ ਪਹਾੜ ਤੇ ਚੀਤਾ ਚੜ ਜਵੇ। ਲਿਖਿਆ ਨਾ ਪੜਿਆ ਲਿਖਿਆ ਬੰਦਾ, ਪੜਿਆ ਲਿਖਿਆ ਹੀ ਕੀ ਬਾਤ। ਵਾਹ ਵਾਹ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ। ਮੈਨੂੰ ਦੁੱਖ ਹੋਇਆ ਤੂੰ ਪਹਾੜਾਂ ਵਾਲੀ ਗੱਲ, ਇਧਰ ਪਹਾੜਾਂ ਦੇ ਬ੍ਰਾਂਡ ਐਂਬੈਸਡਰ ਬੈਠੇ ਆ। ਪਹਾੜਾਂ ਦੀ ਗੱਲ ਇੱਥੇ ਘੱਟ ਤੇ ਪਹਾੜਾਂ 'ਚ ਬਹੁਤਾ ਰਿਹਾ ਵਾ। ਇਹਨੂੰ ਕਹਿੰਦੇ ਸਲਮਾਨ ਪਹਾੜੀ ਆ।
ਯਾਰ ਉਹ ਤੁਸੀਂ ਦੱਸੋ ਕਿ ਚੀਤੇ ਕਿੱਧਰ ਜ਼ਿਆਦਾ ਵਾ ਚੀਤੇ ਹੈਗੇ ਕਿਹੜੇ ਜੀ, ਪਹਾੜਾਂ ਤੇ? ਚੀਤੇ ਖੁਸ਼ਕ ਪਹਾੜਾਂ ਤੇ ਨੇ। ਹੂੰ ਤੁਹਾਨੂੰ ਇਹ ਮਤਲਬ ਤੁਹਾਡੀ ਇਹ ਥਿੰਕਿੰਗ ਹੈ ਨਾ ਕਿ ਜਿਹੜੇ ਸਬਜ਼ ਜੰਗਲਾਤ ਵਾਲੇ ਪਹਾੜ ਨੇ ਉਹਨਾਂ ਦੇ ਵਿੱਚ ਨੇ ਜਾਨਵਰ ਜਿਹੜੇ ਨੇ ਵਾਈਟ ਲੈਪਰਡ ਇਹ ਉਧਰ ਗਿਲਗਿਤ ਵਾਲੀ ਸਾਈਡ ਤੇ ਜਿਹੜੇ ਖੁਸ਼ਕ ਪਹਾੜ ਨੇ ਨਾ ਉਧਰ ਮਾਰਖੋਰ ਦਾ ਸ਼ਿਕਾਰ ਕਰਦੇ ਨੇ। ਕਰੋ ਹਾਜੀ ਸਾਹਿਬ ਨਾਲ ਬਣਾਓ ਪ੍ਰੋਗਰਾਮ ਉਧਰ। ਚੀਤੇ ਪਤਾ ਜ਼ਿਆਦਾ ਕਿੱਥੇ ਨੇ? ਜਿੱਥੇ ਉਹਨਾਂ ਦੀ ਰਹਿائش ਹੈ। ਵਾਹ 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 ਯਾਰ ਜਾਸਰ ਭਾਈ ਕੀ ਬਾਤ ਹੈ ਯਾਰ, ਹੋਏ ਹੋਏ ਯਾਰ ਉਹਨੂੰ ਕਿਦਾਂ ਤੁਸੀਂ 30 ਮਿੰਟ ਬਿਠਾ ਲਿਆ? ਕੀ ਕਹਨੇ ਯਾਰ, ਪਹਿਲੇ ਮਿੰਟ 'ਚ ਹੀ ਉਠਾਉਣ ਵਾਲਾ ਬੰਦਾ ਵਾਹ 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 ਯਾਸਰ ਭਾਈ ਕੀ ਬਾਤ ਹੈ ਯਾਰ। ਮਾਸ਼ਾਅੱਲਾ ਆ ਨਹੀਂ ਨੁਸਰਤ ਫਤਿਹ ਅਲੀ ਖਾਨ ਅੰਡਰਪਾਸ, ਉਹਦੇ ਥੱਲੇ ਦੁੱਧ ਦਹੀਂ ਦੀ ਦੁਕਾਨ ਪਾ ਕੇ ਬੈਠਾ ਉਹਦਾ ਰੱਖਿਆ ਭਾਈ ਦਾ ਨੇਰੇ 'ਚ। ਐਵੇਂ ਗੱਡੀ ਸਪੀਡ ਨਾਲ ਨੰਗੀ ਤੇ ਦਹੀਂ 'ਚ ਗੰਦਾ ਪਾਣੀ ਪੈ ਗਿਆ। ਇਦਾਂ ਦੇ ਬੰਦੇ ਨਾ ਹੀ ਸ਼ੇਵ ਇਸ ਤੋਂ ਨਹੀਂ ਕਰਦਾ ਕਿ ਇੱਥੇ ਉਸ ਤਰ੍ਹਾਂ ਲਾਉਣਾ ਔਖਾ ਹੁੰਦਾ ਹੈ। ਅੱਛਾ ਅੱਛਾ, ਆਪਣੇ ਪਹਾੜੀ ਸਿਲਸਿਲਾ ਕਿੰਨੇ ਫੀਸਦ ਦਾ ਦਾਨਿਸ਼ ਪਾਕਿਸਤਾਨ ਦੇ ਵਿੱਚ? ਜਿੱਦਾਂ ਮੈਨੂੰ ਕੀ ਪਤਾ, ਮੈਂ ਇੰਚੀ ਟਾਈਪ ਲੈ ਕੇ ਪੈਦਾ ਹੋਇਆ ਪਾਕਿਸਤਾਨ 'ਚ ਯਾਰ। ਪੜਿਆ ਲਿਖਿਆ ਬੰਦਾ। ਯਾਰ ਪਤਾ ਕੀ ਕਾਲੂ ਭਾਈ, ਤੁਸੀਂ ਇੱਥੋਂ ਹੀ ਹਿਸਾਬ ਲਾ ਲਓ, ਇਹ ਜਿਹੜੇ ਪਹਾੜ ਨੇ ਨਾ, ਜਿੰਨੇ ਵੀ ਪਹਾੜ ਹੁੰਦੇ ਇਹ ਬਹੁਤ ਉੱਚੇ ਹੁੰਦੇ ਨੇ। ਇੱਥੋਂ ਹੀ ਹਿਸਾਬ ਲਾ ਲਓ ਤੁਸੀਂ। ਕਿਉਂ ਸਲਮਾਨ ਭਾਈ ਤੁਸੀਂ ਜ਼ਿਆਦਾ ਪਹਾੜਾਂ ਨੂੰ ਜਾਣਦੇ? ਇਹਨਾਂ ਨੇ ਨਾ ਗੱਲ ਨੂੰ ਸ਼ਾਰਟ ਕੀਤਾ, ਗੱਲ ਤਫਸੀਲ 'ਚ ਕਰਾਂਗਾ। ਇਹ ਪਾਕਿਸਤਾਨ ਦਾ ਪੂਰਾ ਕੁਰਮ ਤੋਂ ਪਤਾ ਲੱਗਣਾ ਵੀ ਇਹਦਾ ਟੋਟਲ ਕੋਹਾ ਹਿਮਾਲਿਆ ਕਿੰਨਾ ਵਾ। ਕਿੱਥੋਂ ਪਤਾ ਲੱਗਣਾ? ਪੂਰਾ ਕੁਰਮ ਤੋਂ। ਅੱਛਾ ਪੂਰਾ ਕੁਰਮ ਸ਼ਹਿਜ਼ਾਦ। ਅੱਛਾ ਜਿਹੜਾ ਇਹਦੀ ਪਮਾਇਸ਼ ਹੁੰਦੀ ਨਾ ਉਹ ਸਾਰਾ ਤੁਸੀਂ ਮਸ਼ਰਤੀ ਅਲੂਮ ਜਿਹੜੀ ਕਿਤਾਬ ਆ ਉਹ ਸਾਰਾ ਲਿਖਿਆ ਹੋਇਆ ਵਾ। ਉਹਦਾ ਸਫਾ ਨੰਬਰ 44 ਸੀ ਆਈ ਥਿੰਕ, 46 ਸਫਾ ਉਹ ਸਾਰਾ ਲਿਖਿਆ। ਸਤਾ ਮੁਰਤਫਾ ਵੀ ਉਦੋਂ ਦਾ ਹੀ ਯਾਦ ਹੈ ਤੈਨੂੰ, 6ਵੀਂ 7ਵੀਂ ਦਾ। ਆਹੋ ਆਹੋ। ਠੋਸ ਮਾਇਆ ਗੈਸ ਯਾਦ ਆ? ਠੋਸ ਮਾਇਆ ਗੈਸ ਥਲੇ ਮਾਦਨੀਆਤ ਬਹੁਤ ਆ। ਅੱਛਾ ਬੇਟਾ ਜੀ, ਸਵਾਲ ਤੋਂ ਅੱਗੇ ਸਵਾਲ ਨਿਕਲਦਾ, ਇਹ ਪਹਾੜ ਕੀ ਆ? ਠੋਸ ਮਾਇਆ ਗੈਸ ਕੀ ਆ? ਪਹਾੜ ਇਹ ਸਵਾਲ ਆ। ਉਹ ਤੂੰ ਮਿੱਠਾ ਤੈਨੂੰ ਕੀ ਲੱਗਦਾ ਜਵਾਬ ਨਹੀਂ ਦਊਗਾ? ਦੱਸ, ਤੈਨੂੰ ਲਾਜਵਾਬ ਕਰੂਗਾ ਮਿੱਠਾ। ਜੁਗਰਾਫੀਆਈ ਸਵਾਲ ਹੈ। ਮਿੱਠੇ ਦੱਸ ਜਰਾ ਪੂਰੇ ਭਾਰ ਨਾਲ। ਮਾਇਆ ਬਾਜੀ ਹਾਂ ਜੀ ਓਏ ਕੀ ਬਾਤ ਹੈ ਮਿੱਠੇ। ਤੁਕਾ ਲਾਇਆ ਹੀ। ਕੀ ਬਾਤ ਹੈ। ਤੁਸੀਂ ਮੈਨੂੰ ਪੁੱਛੋ ਪਹਾੜ ਕੀ ਹੈ? ਪਹਾੜ ਕੀ ਹੈ? ਤੁਹਾਨੂੰ ਕੀ ਹੈ? ਨਹੀਂ ਮੈਂ ਤਾਂ ਸਹੀ ਜਵਾਬ ਇਸ ਤੋਂ ਦੇਦਾ, ਜਦੋਂ ਘਰੋਂ ਮਾਂ ਦੀ ਦੁਆ ਲੈ ਕੇ ਨਿਕਲੇ ਨਾ ਫਿਰ ਅੱਲਾਹ ਤਾਲਾ ਜ਼ਾਤ ਸਿੱਧੇ ਰਾਹ ਕਰ ਦਿੰਦਾ। ਕਿਤੇ ਫਤਾ ਨਹੀਂ ਹੋਣ ਦਿੰਦੇ। ਮਾਇਆ ਤੇਰਾ ਜਵਾਬ ਕੋਈ ਗਲਤ ਨਹੀਂ ਸਾਬਤ ਕਰ ਸਕਦਾ ਕਿਉਂਕਿ ਸਭ ਮਾਇਆ ਹੈ। ਵਾਹ ਵਾਹ। ਉਹ ਇਸ ਤਰ੍ਹਾਂ ਇੱਕ ਚਿੱਟੀ ਚੱਦਰ ਓੜੀ ਹੁੰਦੀ ਪਹਾੜਾਂ ਨੇ, ਗਲੇਸ਼ੀਅਰ ਲੱਗੇ ਹੁੰਦੇ, ਉਹ ਸਭ ਪਿਘਲਦਾ ਮਾਇਆ। ਇਹਨੂੰ ਕਿਸੇ ਨੇ ਕਿਹਾ ਪਹਾੜ ਮਾਇਆ, ਬਸ ਕਾਟਨ ਦਾ ਥੋੜੂ ਚੱਕੀ ਫਿਰੇ। K2 ਦੇ ਪਹਾੜ ਤੇ ਨਿੰਮਕੋ ਵੇਚ ਰਿਹਾ, ਕਹਿੰਦਾ ਉੱਥੇ ਕੋਪ ਮਾਂ ਗਏ ਨੇ ਗਾ ਕੇ ਗਾ ਕੇ। ਯਾਰ ਕੋਪ ਮਾਮਾ ਕੋ ਜਾ ਕੇ ਕਹਿੰਦੇ ਆ ਕੋਪ ਮਾਮਾ ਜੀਰੋ ਐਂਕਰ ਭਾਈ। ਉਹ ਕੋਪ ਮਾਮਾ ਹੀਰਦੇ ਆ। ਯਾਰ 3-4 ਕੋਪ ਹੈ ਮਾਮਾ ਹਸਤੇ ਨਾ, ਚਾਹ ਦਾ ਅੱਡਾ ਲਾ ਲਿਆ ਤੇ ਉਹੀ 2000 ਉਹ ਪੀਂਦੇ ਭਾਜੀ ਨਿਰਾਨ ਕਗਾਨ ਤੋਂ ਆ ਤੇ ਸਾਰੇ ਗੋਡੇ ਗਿੱਟੇ ਛਿਲੇ। ਮੈਂ ਕਿਹਾ ਆ ਕੀ ਆ? ਕਹਿੰਦਾ ਕਾਊਡੂ ਘੋੜਾ ਨਹੀਂ ਹੁੰਦਾ, ਉਹ ਤੇ ਮੈਂ ਜਾਣ ਹੱਥ ਝੀਲ ਥੱਲੇ ਪੈਰ ਵੱਜ ਜਾਣ। ਇੰਚੀ ਟੇਪ ਲੈ ਕੇ K2 ਤੇ ਫਿਰ ਰਿਹਾ, ਕਹਿੰਦਾ ਮੈਂ ਨਾਪਣਾ। ਯਾਰ ਕੋਹੇ ਪਮਾ ਜਿਹੜੇ ਯਾਰ ਹੁੰਦੇ ਦੇਖੋ, ਉਹਨਾਂ ਦੀ ਵੀ ਕੋਹੇ ਸੁਲੇਮਾਨ, ਕੋਹੇ ਹਿੰਦੂਕਸ਼, ਇਹ ਦੋ ਸਿਲਸਿਲੇ ਵੱਡੇ ਨੇ ਜਿਹੜੇ ਨਾਲ ਨਾਲ ਚੱਲਦੇ ਨੇ। ਯਾਰ ਜੇ ਇੱਕ ਮਿਸਾਲ ਆ ਦਾਨਿਸ਼ ਭਾਈ, ਫਾਰ ਐਗਜ਼ਾਮਪਲ ਤੁਸੀਂ ਕੋਹੇ ਪਮਾ ਵਾ, ਤੁਸੀਂ ਕਿੰਨੀ ਦੇਰ ਚ K2 ਜਿਹੜਾ ਵਾ ਉਹ ਸਰ ਕਰੋਗੇ? ਪਹਿਲੇ ਤਾਂ ਇਦਾਂ ਦੇ ਬੰਦੇ ਨੂੰ ਇਹ ਦੋ ਜਫੇ ਪਾਉਂਦੇ ਸੱਪ ਲੜ ਜਾਂਦਾ ਵਾ। ਅਗਰ ਤੇ ਸਾਈਕਲ ਤੇ ਜਾਣ ਤੇ ਘੰਟਾ ਡੇਢ, ਪੈਦਲ ਜ਼ਰਾ ਟਾਈਮ ਲੱਗੇਗਾ ਜ਼ਿਆਦਾ। ਵਾਹ ਵਾਹ ਵਾਹ। ਭਾਜੀ ਤੁਹਾਨੂੰ ਇਹ ਵੀ ਦੱਸ ਦਵਾਂ, ਕਿਤੇ ਜਾਣਾ ਹੀ ਪੈ ਜਾਂਦਾ ਵਾ, ਇਲਮ 'ਚ ਇਜ਼ਾਫਾ ਹੋਣਾ ਚਾਹੀਦਾ। ਸਾਈਕਲ ਨਹੀਂ ਜਾਂਦਾ ਫਾੜ ਤੇ, ਉੱਥੇ ਹਮੇਸ਼ਾ ਖੋਤਾ ਘੋੜਾ ਹੀ ਜਾਂਦਾ ਵਾ। ਗੁੱਡ ਅੱਛਾ ਯਾਰ ਯਾਰ ਕੀ ਬਾਤ ਹੈ। ਇਹ ਤੁਹਾਨੂੰ ਵੈਸੇ ਮਤਲਬ ਇਲਹਾਮ ਹੁੰਦਾ ਹੈ ਜਾਂ ਪੜ੍ਹੇ ਹੋ? ਜਦੋਂ ਘਰੋਂ ਮਾਂ ਦੀ ਦੁਆ ਲੈ ਕੇ ਨਿਕਲੋ ਨਾ ਫਿਰ ਯਾਸਰ ਚੈਨ ਸਾਹਿਬ ਨੇ ਬਿਊਟੀ ਪੀ ਕੇ ਤੇ ਸੀਮਟ ਵਾਲੀਆਂ ਪੌੜੀਆਂ ਤੇ ਖਲੋਤੇ ਨੇ, ਟੁਰੇ ਨਹੀਂ ਰਹੀ। ਉਹ ਨਹੀਂ ਤੁਰਦੀ, ਉਹ ਇਲੈਕਟ੍ਰਿਕ ਹੁੰਦੀਆਂ ਨੇ। ਕਾਲੂ ਪਰੌਂਠਾ ਖਾਣ ਤੋਂ ਪਹਿਲੇ ਇਸਤਰੀ ਕਰ ਰਿਹਾ। ਮੈਂ ਹੈ ਕੀ ਕਹਿੰਦਾ ਇਹਦੇ ਵੱਟ ਕੱਢ ਰਿਹਾ ਉਹ ਵਾਲਾ ਨਾ। ਕਾਲੂ ਬੂਟੀ ਪੀ ਕੇ ਸਹੀ ਗੱਡੀ ਚਲਾ ਰਿਹਾ ਤੇ ਲੱਸੀ ਪੀ ਕੇ ਕੰਚ ਮਾਰਦਾ। ਨੀਂਦ ਹੈ ਇਹਦੀ ਲੱਸੀ ਪੀ ਕੇ। ਇੱਕ ਲੌਜੀਕਲੀ ਗੱਲ ਆ, ਨੀਂਦ ਹੈ ਇਹਦੀ ਲੱਸੀ ਪੀ ਕੇ। ਠੰਡੀ ਲੱਸੀ ਪੀਓ ਪਰੌਂਠਿਆਂ ਤੋਂ ਬਾਅਦ, ਤੁਹਾਨੂੰ ਨੀਂਦ ਆ ਜਾਏਗੀ। ਨਹੀਂ ਉਹ ਤੁਸੀਂ ਕੋਈ ਇਨਫੋਰਮੇਸ਼ਨ ਵਾਲੀਆਂ ਗੱਲਾਂ ਹਾਂ ਇਨਫੋਰਮੇਸ਼ਨ ਇਹ ਆ, ਇਨਫੋਰਮੇਸ਼ਨ ਇਹ ਆ ਕਿ ਪਹਾੜੀ ਸਿਲਸਿਲੇ ਦੀ ਕੋਈ ਗੱਲ ਛਿੜੀ ਸੀ ਯੈਸ ਜੀ। ਮੈਂ ਤੁਹਾਨੂੰ ਇਹ ਪੁੱਛਿਆ ਦਾਨਿਸ਼ ਭਾਈ, ਯਾਰ ਸ਼ੁਗਲ ਮੇਲਾ ਕੁਝ ਸਵਾਲ ਜੋ ਆਪ ਦੀ ਦੁਨੀਆ 'ਚ ਹੋਣੇ ਚਾਹੀਦੇ। ਤੁਸੀਂ ਅਗਰ ਆਰਟਿਸਟ ਨਾ ਹੁੰਦੇ, ਤੁਸੀਂ ਅਗਰ ਜੁਗਤਬਾਜ਼ ਨਾ ਹੁੰਦੇ, ਤੁਸੀਂ ਅਗਰ ਇਹ ਫੀਲਡ 'ਚ ਨਾ ਹੁੰਦੇ, ਤੁਸੀਂ ਕੋਹੇ ਪਵਾ ਹੁੰਦੇ, ਕਿੰਨੀ ਦੇਰ 'ਚ K2 ਸਰ ਕਰਨੀ? ਮੈਂ ਇਹ ਪੁੱਛਿਆ ਯਾਰ K2 ਸਰ ਕਰਨਾ ਕੋਈ ਕੰਮ ਨਹੀਂ ਹੈ। ਵਾਹ। ਕੰਮ ਉਹ ਕਰੋ ਜਿਹੜਾ ਕਿਸੇ ਦੇ ਕੰਮ ਆਵੇ। ਹੁਣ ਮੈਂ K2 ਤੇ ਚੜ ਜਾਣਾ, ਤੇਰੇ ਕੰਮ ਨਾ ਮੇਰੇ ਕੰਮ ਕੋਈ। ਯਾਰ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਯਾਰ, ਕੋਹੇ ਪਵਾਵੀਂ ਅੱਛੀ ਚੀਜ਼ ਆ, ਕੋਹੇ ਪਵਾਨੀ ਕਰਨ ਯਾਰ ਉਹਦਾ ਫਾਇਦਾ ਨਾ ਧੀ ਦੇ ਕੰਮ ਨਾ ਪੁੱਤ ਦੇ ਕੰਮ। ਵੀ ਇਧਰੋਂ ਟੱਪੇ ਉਧਰੋਂ ਉਤਰ ਗਏ। ਆਹ
उस बंदे ने मकबूजा कश्मीर के एक बंदे ने फलाह बंदे तौसीफ साहब ने K2 को सर कर लिया क्लैपिंग यार बस खबर ਯਾਰ ਦੇਖੋ ਜਿਹੜਾ ਤੂੰ ਕੋਹੇ ਪੈਮਾ ਮਤਲਬ ਤੂੰ ਜਾਣਾ ਹੈ ਕਿਸੇ ਗਰੀਬ ਦੇ ਘਰ ਬੱਤੀ ਲਵਾ ਦੇ ਆਹੋ ਯਾਰ ਮੇਰੀ ਗੱਲ ਸੁਣੋ ਜੋ ਕੰਮ ਤੋਂ ਭੱਜਣ ਲਈ ਕੰਮ ਤੋਂ ਬਚਣ ਲਈ ਉਹ ਇੰਨਾ ਚੱਕਰਾਂ 'ਚ ਪੈ ਜਾਂਦੇ ਕਿ ਚਲੋ ਕੋਈ ਪਮਾਈ ਚ ਪਏ ਉਹ ਯਾਰ ਨਹੀਂ ਨਹੀਂ ਦੱਸ ਪਰ ਬਈ। ਉਹ ਦੁਨੀਆ ਵਾਸਤੇ ਡਿਸਕਵਰੀਜ਼ ਕਰਦੇ ਨੇ ਪਹਾੜਾਂ ਤੋਂ ਬੜਾ ਕੁਝ ਲੱਭਦਾ ਹੈ ਸਲਮਾਨ ਭਾਈ ਦੁਨੀਆ ਤੋਂ ਹਟ ਕੇ ਵੀ ਉਹ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ ਨੇ ਆਪਣੇ ਮੁਲਕ ਦਾ ਨਾਮ ਰੋਸ਼ਨ ਕਰਦੇ ਨੇ ਉੱਪਰ ਬੜੇ ਬੜੇ ਬੰਦਿਆਂ ਨੇ ਜਾ ਕੇ ਝੰਡੇ ਗੱਡੇ ਨੇ ਯਾਰ ਠੀਕ ਆ ਇਹ ਵੀ ਕੋਹੇ ਪਮਾ ਸੀ ਉੱਪਰ ਪੌਣਾ ਲੱਭਣ ਦਿਆ ਆਪਣਾ ਰੋਟੀ ਆ ਨਹੀਂ ਇੱਕ ਪਿਛਲੀ ਸਾਲ ਵਾਰੀ ਰਹਿ ਗਿਆ ਸੀ ਉਹ ਮੁਲਕ ਦਾ ਨਾਮ ਰੋਸ਼ਨ ਕਰਦੇ ਆ ਅੱਗੇ ਮੁਲਕ ਦਾ ਨਾਮ ਤੈਨੂੰ ਬਲਰ ਬਲਰ ਨਜ਼ਰ ਆਉਂਦੇ ਆ ਅੱਗੇ ਮੁਲਕ ਦਾ ਨਾਮ ਰੋਸ਼ਨ ਨਹੀਂ ਮੁਲਕ ਦਾ ਨਾਮ ਭਲਾ ਕਿੱਦਾਂ ਰੋਸ਼ਨ ਅੱਛੀਆਂ ਕੌਮਾਂ ਬਣੋ ਇੱਕ ਦੂਜੇ ਦਾ ਸਾਥ ਕਰੋ ਹਮਸਾਇਆ ਤੇਰਾ ਭੁੱਖਾ ਸੁੱਤਾ ਸਟਾਰਟ ਤੁਸੀਂ ਕਿਹਾ ਸੀਗਾ ਤੇ ਤੂੰ ਜਾ ਕੇ K2 ਚੜਦਾ ਫਿਰ ਤੇ ਮੈਂ ਯਾਰ ਵਾਹ 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 ਹਮਸਾਇਆ ਭੁੱਖਾ ਸੁੱਤਾ ਤੇ ਤੂੰ K2 ਵੱਲ ਨੂੰ ਤੁਰ ਪਿਆ ਕੈਸੀ ਗੱਲ ਹੈ ਯਾਰ ਗੱਲ ਦੀ ਰੋਟੀ ਬਣ ਕੇ ਨਾਲ ਹੈ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਜਿਹੜਾ ਤੁਹਾਡਾ ਸ਼ੌਕ ਆ ਨਾ ਹੁਣ ਇੱਕ ਮਿਸਾਲ ਇਹਦੇ ਕ੍ਰਿਕਟ ਖੇਡਦੇ ਆ ਪਾਕਿਸਤਾਨ ਦਾ ਨਾਮ ਰੋਸ਼ਨ ਕੋਈ ਕਰਦੇ ਗੇਮ ਆ ਹਾਂ ਇਹ ਵੀ ਗੇਮ ਆ ਉਹ ਕਮਾਨੀ ਕੋ ਗੇਮ ਨਹੀਂ ਹੈ ਉਤੋਂ ਤੇਰੀ ਬਾਜ਼ੀ ਪਵੇ ਤੇਰਾ ਪੈਰ ਤਿਲਕੇ ਤੇਰੀਆਂ 70 ਪੁੱਛੀਆਂ ਮੈਂ ਟਪ 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 ਥੱਲੇ ਆ ਕੇ ਤੇਰਾ ਰਵੇ ਕੱਖ ਨਾ ਉਹ ਯਾਰ ਮਿੱਠੇ ਸ਼ੌਕ ਦਾ ਤਾਂ ਕੋਈ ਮੁੱਲ ਹੈਗਾ ਵਾ ਯਾਰ ਮੁੜ ਕੇ ਹੈਲੀਕਾਪਟਰਾਂ ਨਾਲ ਲਾਸ਼ਾਂ ਕੱਢਦੇ ਅਗਲੇ ਯਾਰ ਇਹ ਪੈਸੇ ਆਇਆ ਹੈ ਮਿੱਠਾ ਕੀ ਭਾਈ ਬਾਤ ਆ ਕ੍ਰਿਕਟ ਖੇਲਣ ਨਾਲੋਂ ਕਿਸੇ ਮਾੜੇ ਬੰਦੇ ਨੇ ਸਿਗਟਾਂ ਦੀ ਡੱਬੀ ਲਿਆ ਦੇ ਤੂੰ ਲੈ ਬਸ ਕਿਉਂ ਮਾੜਾ ਬੰਦਾ ਟੇਪ ਨਹੀਂ ਲਾਣੀ ਬਾਲ ਤੇ ਕਰਨ ਲਈ ਵਾਹ 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 ਮਾੜਾ ਬੰਦਾ ਵੀ ਯਾਰ ਜ਼ਰੂਰ ਗੁਰਬਤ ਹੈ ਸਾਡੇ ਮੁਲਕ ਦੇ ਵਿੱਚ कोहे पैमा बन गया कालू कोहे पैमा बन गया पहाड़ की चोटी पे जाके इसको याद आया भाई झंडा तो नीचे रहे ਹਮਸਾਇਆ ਭੁੱਖਾ ਸੁੱਤਾ ਹੈ, ਤੇ ਉਹਨੂੰ ਜਾ ਕੇ ਗਨੀ ਭਾਈ ਤਰ੍ਹਾਂ ਕਹੀ ਜਰਾ ਸੋਨਾ ਨਹੀਂ ਉਹਨੂੰ ਰੋਟੀ ਦੇ ਯਾਰ ਕੋਹੇ ਪਮਾ ਬਣਿਆ ਇੰਜ ਕਰਕੇ ਪਹਾੜੀ ਤੇ ਚੜ ਕੇ ਕਹਿੰਦਾ ਯਾ ਪਿੱਛੋਂ ਪੁਲਿਸ ਨੇ ਫੜਿਆ ਨੂੰ ਕਹੇ ਗੈਰ ਮਮਨੂਸੀ ਹੈ ਇੱਥੇ ਨਹੀਂ ਚੜਨਾ ਯਾਰ ਸਮੱਧ ਜਿਹੇ ਪਰੋਠੇ ਦੀ ਬੁਰਕੀ ਰਹੀ ਇਹਦੇ ਗੱਲਾਂ 'ਚ ਲੱਗ ਗਿਆ ਹੋਰ ਸੁਣਾ ਕਿਦਾਂ ਉਹ ਖਿੱਚ ਨਹੀਂ ਹੁੰਦੀ ਹਮਸਾਇਆ ਨੂੰ ਕਹਿ ਰਿਹਾ ਭੁੱਖੇ ਉਹ ਕਹਿੰਦਾ ਆਹੋ ਕਹਿੰਦਾ ਮੇਰੇ ਤੋਂ ਵੀ ਬਹੁਤ ਹੈ ਯਾਸਰ ਭਾਈ ਦੇ ਹਮਸਾਏ ਭੁੱਖੇ ਸਨ ਉਹਨਾਂ ਦੀ ਦੀਵਾਰ ਤੇ ਖਲੋ ਕੇ ਗੁੱਗੂ ਖਾ ਰਿਹਾ ਉਹਨਾਂ ਨੂੰ ਬੁਖਾਰ ਹੈ ਆਨੰਦ ਆ ਉਹਨੂੰ ਕਿਹੜੇ ਕਿਹੜੇ ਟੈਂਪੋ ਪਾਈ ਜਾਂਦੇ ਹੁੰਦੇ ਨੇ ਮਠਿਆਈ ਵਾਲੀ ਦੁਕਾਨ ਤੋਂ ਅੱਧਾ ਕਿਲੋ ਸਾਰੀਆਂ ਮਠਿਆਈਆਂ ਇਹਨਾਂ ਨੇ ਚੈੱਕ ਕਰਕੇ ਕਹਿੰਦਾ ਨਹੀਂ ਆਈਡੀਅਲ ਤੋਂ ਹੀ ਲੈਣੇ ਆ ਉਹ ਮਰੇ ਉੱਥੋਂ ਹੀ ਲੈ ਆਉਣ। ਦਸਤਾਨੇ ਪਾ ਕੇ ਜਲੇਬੀਆਂ ਦੇ ਵਾਲ ਐ ਸਿੱਧੇ ਕਰਨ ਦੇ ਅੰਗਰੇਜ਼ ਨੂੰ ਪੁੱਛੀ ਜਾ ਰਿਹਾ ਭਾਈ ਹਸਨ ਸਾਦਕ ਨੂੰ ਜਾਣ ਦੇ ਗੋਰੇ ਵਾਲੀ ਯਾਦ ਆਈ ਗੋਰਿਆਂ ਨੂੰ ਲੈ ਕੇ ਤੇ ਕੋਹੇ ਪਵਾਈ ਕਰ ਰਿਹਾ K2 ਸਰ ਕਰਕੇ ਉਹਨੂੰ ਕਹਿ ਰਿਹਾ ਇੱਕ 2000 ਰੁਪਏ ਯਾਰ ਅੱਡੀ ਉੱਤੇ ਲੈ ਗਿਆ ਯਾਰ ਕੌਣ ਅੰਗਰੇਜ਼ ਹਬਸ਼ੀ ਉਹਨੂੰ ਕਹਿੰਦੇ ਤੂੰ ਡੋਗਰ ਆ ਨਾ ਲੈ ਯਾਰ ਕੋਹੇ ਪਮਾਨੀ ਇਕੱਲੇ ਨੇ ਕਰਨ ਜਾਣਾ ਸੀ ਤੇ ਘਰੋਂ ਵੈਗਨ ਭਰ ਕੇ ਲੈ ਕੇ ਜਾਣ ਸਾਰੇ ਬੱਚੇ ਵੀ ਨਾਲ ਆ ਥੱਲੋਂ ਤਾੜੀਆਂ ਮਾਰਨ ਤੇ ਉੱਤੋਂ ਹੀ ਬਾਜ਼ੀ ਪਈ ਯਾਰ ਦੀ ਕੋਹੇ ਪਮਾਮੀ ਕਰਕੇ ਤਾਂ ਹੱਥ ਹੁੰਦੇ ਆ ਅੱਛਾ ਗੱਲ ਮੈਂ ਇਹ ਕਰਨ ਦਿਆਂ ਅਮਰੀਕਾ ਗਿਆ ਤੇ ਉੱਥੇ ਵਿਹਲਾ ਫਿਰ ਰਿਹਾ ਤੇ ਟਰੰਪ ਨੂੰ ਮਿਲ ਕੇ ਕਹਿ ਰਿਹਾ ਮੈਨੂੰ ਕਿਤੇ ਇੱਕ ਚਿੰਚੀ ਇੱਥੇ ਬਣਾ ਦਿਓ ਅੱਛਾ ਗੱਲ ਇਹ ਮੈਂ ਕਰਨ ਦਿਆਂ 6 ਡੱਡੂ ਫੜ ਕੇ ਸੀਖ ਚ ਪਾ ਕੇ ਤੇ ਐ ਟਿੱਕੇ ਬਣਾਉਂਦੇ ਆ ਦੱਸ ਯਾਰ ਉਹ ਇੰਜ ਨਹੀਂ ਹੁੰਦਾ ਯਾਰ ਇੱਕ ਵਾਰੀ ਹੋ ਗਿਆ ਦੁਬਾਰਾ ਤੋਂ ਤੂੰ ਦੁਬਾਰਾ ਨਹੀਂ ਮੈਂ ਕਰਨਾ ਸੌਰੀ ਜੇਲ੍ਹ ਹੋ ਗਈ ਜੇਲ੍ਹ ਸੌਰੀ ਤੇ ਉਹਦੇ ਅੱਗੇ ਉਹ ਪਰਦੇ ਲਵਾਏ ਜਿਹੜੇ ਐ ਖਰਚ ਕੇ ਨਹੀਂ ਬੰਦ ਜੇਲ੍ਹ ਹੋਈ ਤੇ ਉੱਥੇ ਫੀਤਾ ਲਵਾ ਕੇ ਆਪਣੀ ਅੰਬੀ ਕੋ ਕਟਾ ਕੇ ਅੰਦਰ ਜਾ ਕੇ ਜਲਾਲ ਫਾਂਸੀ ਦੇਣ ਲੱਗਾ ਤਾਂ ਉਹਨੂੰ ਕਹਿਣਾ ਯਾਰ 5 ਮਿੰਟ ਕਿਸੇ ਕੋ ਸਿਗਰਟ ਤਾਂ ਫੜ ਕੇ ਲਿਆ ਉਹ ਤੂੰ ਉਹਦੇ ਪੁਰਬਾ ਜਾ ਉੱਪਰ ਜਲਾਦ ਫਾਂਸੀ ਦੇਣ ਲੱਗਾ ਤੇ ਜਲਾਦ ਨੂੰ ਕਹਿ ਰਿਹਾ ਯਾਰ ਮੈਂ ਤੇਰਾ ਡਾਟਾ ਟ੍ਰਾਂਸਫਰ ਕਰ ਰਿਹਾ ਜੱਜ ਫਾਂਸੀ ਦੇ ਰਿਹਾ ਤਾਂ ਉਹਨੂੰ ਕਹਿ ਰਿਹਾ ਹੌਟਸਪੌਟ ਤੇ ਦੇਣਾ ਜਿੰਨ ਚਿੰਬੜਿਆ ਘਰਦਿਆਂ ਨੇ 7-8 ਦਿਨ ਬਾਅਦ ਨਾ ਲਵਾਤਾ ਦਮ ਕਰਾ ਕੇ ਤੇ ਬੋਰ ਫਿਰਨ ਦਿਆ ਉਹਦੇ ਤੋਂ ਬਗੈਰ ਇੱਧਰ ਪਾਨ ਸ਼ਾਪ ਤੋਂ ਬੰਨਿਆ ਲੈਟਰ ਜੇਬ 'ਚ ਪਾ ਕੇ ਨਿਕਲਣ ਡਿਆ ਉਹਨੇ ਇੰਜ ਖਿੱਚ ਲਿਆ ਆਇਆ ਜੀ ਕਾਲੂ ਭਾਈ ਉਹ ਗੱਲ ਕੋਈ ਇਨਫੋਰਮੇਸ਼ਨ ਦੀ ਹਾਂ ਇਨਫੋਰਮੇਸ਼ਨ ਇਹ ਵੀ ਆ ਦੇ ਬਾਰੇ ਯਾਰ ਮੈਂ ਵੀ ਇੱਕ ਇਹ ਵੀ ਸੁਣਿਆ ਵਾ ਕਿ ਸਾਡੇ ਪਾਕਿਸਤਾਨ ਦੇ ਵਿੱਚ ਸਰਗੋਧੇ ਦੇ ਵਿੱਚ ਇੱਕ ਮੁੰਡਾ ਵਾ ਉਹਨੇ ਰੇਡੂਆ ਬਣਾਤਾ ਭਾਈ ਪੁਰਾਣੇ ਜ਼ਮਾਨੇ ਦਾ ਬੜਾ ਕੁਝ ਲੋਕੀ ਬਣਾਈ ਜਾਂਦੇ ਇੱਧਰ ਰੇਡੂਏ ਤੇ ਉਹਨੇ ਇੱਕ ਸਿਸਟਮ ਹੈਂਗ ਕਰਤਾ ਵਿੱਚੋਂ ਕੋਈ ਤਾਂਬੇ ਦੀ ਤਾਰ ਉਹਨੇ ਐਂਟੀਨਾ ਲਾਈ ਆ ਵਰਲਡ ਦਾ ਜਿਹੜਾ ਹੁੰਦਾ ਰੇਡੂਆ ਵਰਲਡ ਦਾ ਜਿਹੜਾ ਨਿਜ਼ਾਮੇ ਸ਼ਮਸੀ ਦੀ ਜਿਹੜੀ ਉਹ ਮਸ਼ੀਨ ਜਿਹੀ ਉਹ ਹੈਂਗ ਅੱਛਾ ਕਰਦੀ ਭਾਈ ਕਿੰਨਾ ਟੈਕਨੋਲੋਜੀ ਦਾ ਪਤਾ ਇਦਾਂ ਦੇ ਬੱਚੇ ਦੀ ਨੇ ਅੱਧੀ ਉਮਰ ਇਸ ਚੀਜ਼ 'ਚ ਨਾ ਕਹਿੰਦੇ ਯਾਰ ਮੇਰਾ ਅੱਬੂ ਕਿਹੜਾ ਵਾ ਗੱਲ ਸਭ ਲੱਭਦੇ ਨਹੀਂ ਯਾਰ ਮਿੱਠਾ ਦੁਆਲ ਆਦਮੀ ਮਿਠਾਈ ਸ਼ਹਰਾਵਾਂ ਜਿਹੜੀਆਂ ਨੇ ਹਾਂ ਇਹ ਕਿੱਦਾਂ ਦਰਿਆਫਤ ਹੋਈਆਂ ਇਹਨਾਂ ਦਾ ਤੇ ਬਾਰੇ ਚ ਦੱਸ ਯਾਰ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ ਮਿੱਠਾ ਨਹੀਂ ਦੱਸੂਗਾ ਹਵਾ ਦਾ ਤਸਲਸਲ ਜਦੋਂ ਹੋਇਆ ਨਾ ਹਾਂ ਹਵਾ ਦੇ ਦਬਾਅ ਦੇ ਨਾਲ ਸ਼ਹਿਰਾਵਾਂ ਬਣਦੀਆਂ ਓਏ ਹੋਏ ਇਸ ਤਰ੍ਹਾਂ ਕਰਕੇ ਐ ਔਰ ਕਈ ਵਾਰ ਐਡੀ ਵੱਡੀ ਸ਼ਹਿਰਾ ਆਉਂਦੀ ਤੁਹਾਨੂੰ ਸਾਰਾ ਕੁਝ ਲੈ ਜਾਂਦੀ ਵਿੱਚ ਓ ਇੰਜ ਕਰਕੇ ਸ਼ਹਿਰਾਵਾਂ ਕਹਿੰਦੇ ਨੇ ਯਾਰ ਸ਼ਹਿਰਾਵਾਂ ਤੋਂ ਬਚੋ ਬਸ ਅੱਛਾ ਸਮੁੰਦਰ ਦੇ ਕਿਨਾਰੇ ਤੁਸੀਂ ਬੈਠੋਗੇ ਵੱਡੀ ਸ਼ਹਿਰਾਮ ਆਉਂਦੀ ਆ
ਉਹ ਲੈ ਦੀ ਹਰ ਸਾਲ ਮੇਲ ਬਸ ਸਾਡੀ ਇਲਮ ਦੀ ਪਿਆਸ ਬੁਝਾਤੀ ਹੈ ਤੂੰ ਯਾਰ। ਨਹੀਂ ਪਤਾ ਉਹਨੂੰ ਹੁਣ ਪਤਾ ਆਮਦ ਹੋ ਰਹੀ ਹੈ। ਸੁਣੋ ਤੁਹਾਡੇ ਇਲਮ 'ਚ ਇਜ਼ਾਫਾ ਹੋਏਗਾ। ਯਾਰ ਕਰੋ ਮਾਂ ਦੀ ਦੁਆ ਲੈ ਕੇ ਨਿਕਲੋ। ਮਿੱਠੇ ਇੱਕ ਹੋਰ ਸਵਾਲ ਮੇਰੇ ਦੇਣ ਚ ਆ ਗਿਆ ਮੇਰੇ ਖਿਆਲ ਉਹਨਾਂ ਨੇ ਕੱਲ ਦੀ ਵੀ ਦੇਤੀ ਤੈਨੂੰ, ਸਿਰਫ ਆਈਦੀ ਲੈ ਕੇ ਹੋਣੀ ਸੀ ਕੱਲ। ਸਵਾਲ ਬਾਅਦ ਚੋਂ, ਹਰ ਗੱਲ ਬਾਅਦ ਚੋਂ। ਉਹ ਜ਼ੈਬਰਾ ਕ੍ਰਾਸਿੰਗ ਨਹੀਂ ਹੁੰਦੀ ਜਿਹੜੀ, ਹਾਂ ਉਹ ਸਾਰੀ ਇਕੱਠੀ ਕਰਕੇ ਇੱਕ ਦੂਜੇ ਦੇ ਉੱਤੇ ਰੱਖ ਕੇ ਸਾਈਡ ਤੇ ਲੈ ਗਏ। ਗੋਲੇ ਵਾਲਾ ਨਹੀਂ ਗੋਲੇ ਬਣਾਉਣਾ ਅੱਗੇ ਖਲੋਤਾ। ਮੈਂ ਕਿਹਾ ਗੋਲਾ ਲੈਣਾ, ਕਹਿੰਦਾ ਨਹੀਂ ਭਾਈ ਛਿੱਟੇ ਪਾਉਣ ਦੇ। ਯਾਰ ਕੰਨਾਂ ਤੇ ਚਿਮਟਾ ਲਾ ਕੇ ਸੱਸ ਦਾ ਬਲੱਡ ਚੈੱਕ ਕਰਨ ਦੇ ਨਬਜ਼ ਚੈੱਕ ਕਰਨ ਦੇ ਬਸ। ਦਾਨਿਸ਼ ਭਾਈ ਮੈਂ ਇੱਕ ਹੋਰ ਸਵਾਲ ਕਰਨਾ ਸੀ ਜੀ ਪੁੱਛੋ ਭਾਜੀ। ਕਿ ਜਿਹੜਾ ਇਹ ਸਨੋਕਰ ਗੇਮ ਹੈ, ਹਰ ਇੱਕ ਸ਼ੈ ਇਜਾਦ ਹੋਈ ਨਾ, ਪਹਿਲੇ ਤਾਂ ਨਹੀਂ ਸੀ ਨਾ ਜ਼ਰੂਰਤ ਇਜਾਦ ਕੀ ਮਾਂ ਹੈ। ਤੁਸੀਂ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਕਿ ਸਨੋਕਰ ਜਿਹੜੀ ਸਭ ਤੋਂ ਪਹਿਲੇ ਕਿਸ ਮੁਲਕ ਦੇ ਵਿੱਚ ਇਜਾਦ ਹੋਈ ਹੈ ਔਰ ਕਿਹਨੇ ਖੇਲੀ? ਤੂੰ ਅੱਜ ਸਨੋਕਰ ਦੀਆਂ ਗੱਲਾਂ ਕਰਨ ਦਿਆਂ ਵਾ, ਤੇਰੇ ਅਕਸਰ ਰਿਸ਼ਤੇਦਾਰਾਂ ਦੀਆਂ ਲੱਤਾਂ ਸਟਾਪੂ ਚ ਟੁੱਟੀਆਂ, ਠੀਕ ਹੈ, ਔਰ ਪਿੱਠੂ ਗੋਲ ਗਰਮ, ਉਹ ਠੀਕਰੀਆਂ ਓਵਨ ਚ ਰੱਖ ਕੇ ਗਰਮ ਕਰਦੇ। ਸਨੋਕਰ ਦਾ ਤੇਰਾ ਕੋਈ ਹੈ ਤਜਰਬਾ? ਬੇਵਕੂਫ ਆਦਮੀ ਆ। ਪੈਂਟ ਕੋਟ ਪਾ ਕੇ ਵਾਲ ਡਰਾਈ ਡਰੂ ਕਰਕੇ ਮੁਫਤ ਵਾਲਾ ਧਣੀਆਂ ਲੈਣ ਜਾਂਦੇ ਆ। ਤੂੰ ਵੈਸੇ ਨਹੀਂ ਦਾਨਿਸ਼ ਭਾਈ ਗੱਲਾਂ ਹੁੰਦੀਆਂ ਰਹਿਣੀਆਂ। ਵੇਖੋ ਉਹਨੂੰ ਨਹੀਂ ਇਲਮ, ਤੁਸੀਂ ਦੱਸ ਦਿਓ ਰੋਸ਼ਨੀ ਥੋੜੀ ਜਿਹੀ ਸਨੋਕਰ ਦੇ ਬਾਰੇ ਥੋੜੀ ਜਿਹੀ। ਤੁਹਾਡੇ ਮਗਰ ਤੇ ਮਾਂ ਦੀ ਦੁਆ ਤੇ ਮੇਰੇ ਖਿਆਲ ਪੂਰੇ ਮਹੀਨੇ ਦੀ ਇਕੱਠੀ ਦੇਤੀ ਉਹਨਾਂ ਨੇ। ਹਾਂਜੀ ਤੁਸੀਂ ਮੇਰੀ ਮਾਂ ਦੀ ਦੁਆ ਤੇ ਸ਼ੱਕ ਕਰ ਰਹੇ ਹੋ? ਨਹੀਂ ਮੈਨੂੰ ਨਜ਼ਰ ਆ ਰਹੀ ਦੁਆ। ਵੱਡਿਆਂ ਨੇ ਲੰਗੜਾ ਸ਼ੇਰ ਦੀ ਚੈਂਪੀਅਨਸ਼ਿਪ ਕਰਾਈ ਹੈ ਸਨੋਕਰ। ਔਰ ਇਹਦੇ ਦਾਦਾ ਨੂੰ ਭੈਂਟਾ ਫਸਾ ਕੇ ਮਰੇ ਸੀਗੇ। ਕਿਵੇਂ ਕਿੰਜ ਕਰਕੇ ਭੈਂਟੇ ਜਿੱਤੇ ਇੱਕ ਲਿਪੜ ਅੰਦਰ ਪਾ ਲਈ, ਉਹ ਅੰਦਰ ਹੀ ਲੰਘ ਗਈ। ਇਹਨੇ ਇੱਕ ਬੰਦੇ ਨੇ ਕਿਹਾ ਤੈਨੂੰ ਵੱਡਿਆਂ ਦੀ ਦੁਆ, ਕਹਿੰਦਾ ਉਹਨਾਂ ਦੀ ਕਦੀ ਕਬੂਲ ਹੀ ਨਹੀਂ ਹੋਈ, ਤੂੰ ਐਵੇਂ ਕਹੀ ਜਾਂਦੇ ਆ। ਅੱਛਾ ਮੈਂ ਦਾਨਿਸ਼ ਭਾਈ ਇਹ ਗੱਲ ਕਰ ਰਿਹਾ ਵਾਂ ਕਿ ਜਿਹੜੀ ਵੀ ਦੁਨੀਆ ਦੇ ਉੱਪਰ ਚੀਜ਼ ਆ, ਜਿਹੜੀ ਵੀ ਆ, ਖੇਲ ਆ, ਚਾਹੇ ਕੋਈ ਵੀ ਮਸਨੂਆਤ ਆ, ਕੋਈ ਇਜਾਦਾਤ ਆ, ਕੋਈ ਵੀ ਸ਼ਾਇਦ ਫਾਲਤੂ ਨਹੀਂ ਹੋ ਸਕਦੀ। ਕੜਿੱਕੀ ਫਾਲਤੂ ਹੋ ਸਕਦੀ ਹੈ? ਕੁਛ ਵੀ ਨਹੀਂ ਫਾਲਤੂ ਗੱਲ। ਠੀਕ ਆ, ਕੁਝ ਵੀ ਨਹੀਂ। ਮੈਂ ਇਹੀ ਕਹਿ ਰਿਹਾ ਹਾਂ ਕਿ ਜਿੰਨੇ ਯਾਰ ਜ਼ਿਹਨ 'ਚ ਖਿਆਲ ਆਏ ਉਹਨਾਂ ਇਨਸਾਨ ਦੀ ਦਰਿਆਫਤ ਆ। ਪੈਰੋਂ ਕੜਿੱਕੀ ਚਿਮੜ ਗਈ, ਕਢਾਉਣ ਨਹੀਂ ਡਿਆ, ਉਹਨੂੰ ਬਦਨਾ ਪਵਾ ਲੀਆਂ। ਉਹਨੂੰ ਕਢਾ ਮਰੇ। ਸਨੋਕਰ ਲਾਈ ਤੇ ਚੱਲੀ ਨਹੀਂ, ਉਹਦੇ ਉੱਤੇ ਦਾਲ ਚੌਲ ਲਾ ਰਿਹਾ ਐਵੇਂ। ਗਾਹਕ ਨੂੰ ਕਹਿ ਰਿਹਾ ਰਹਿਤਾ ਉਸ ਪਾਕਟ ਚੋਂ ਕੱਢ, ਅਚਾਰ ਸੈਂਟਰ ਪਾਕਟ। ਤੇ ਸਵੇਰੇ ਲੋਕੀ ਇਹ ਨਹੀਂ ਕਹਿੰਦੇ ਦੁਕਾਨ ਨਹੀਂ ਖੋਲੀ, ਲੋਕੀ ਕਹਿੰਦੇ ਚੈਪ ਨਹੀਂ ਖੋਲਿਆ ਅੱਜ। ਨਹੀਂ ਚਾਵਲ ਪਾ ਕੇ ਨਾ, ਦਾਲ ਦੂਲ ਪਾ ਕੇ ਤੇ ਚਮਚਾ ਨਹੀਂ ਰੱਖ ਕੇ ਦਿੰਦੇ, ਉਹ ਚਮਚਾ ਰੱਖਣ ਤੋਂ ਪਹਿਲੇ ਉਹਨੂੰ ਚਾਕ ਲਾ ਕੇ ਤੇ ਫਿਰ ਰੱਖ ਦੇ। ਔਰ ਸਟਿਕ ਦਾ ਦਾਲ ਚੌਲ ਲਾ ਰਹੇ ਨੇ ਕਰਕੇ। ਬੰਦੇ ਬਿਠੇ ਚੋਲ ਖਾਂਦੇ ਤੇ ਪੰਗਾ ਰੱਖ ਕੇ ਉਹਨਾਂ ਨੂੰ ਠਾਉਂਦੇ ਐਂ ਕਰਦੇ। ਔਰ ਬੰਦੇ ਵੀ ਬੜੇ ਅੱਛੇ ਸੀਗੇ ਸਾਰੇ। ਇਹ ਸੀ ਕਹਿੰਦੇ ਭਾਜੀ ਮਸਾਲਾ ਦੇਖੋ ਨਹੀਂ, ਓਏ ਥੋੜਾ ਪਾਊਡਰ ਦਈ ਓਏ ਇੱਥੇ ਪਾ ਕੇ ਦੇਣਾ। ਹਾਏ ਹਾਏ ਸਨੋਕਰ ਦੇ ਉੱਤੇ ਦਾਲ ਚਾਵਲ ਲਾ ਲੈ ਤੇ ਇੰਜ ਪਲੇਟ ਭਰ ਕੇ ਡੀ ਚ ਰੱਖ ਦਿੰਦਾ ਸੀ। ਅੱਛਾ ਇਦਾਂ ਦੇ ਬੱਚੇ ਦੀ ਤਾਰੀਫ ਨਾ ਪਿਓ ਖੁਸ਼ੀ ਚ ਬਹੁਤੀ ਕਰਦਾ। ਓਏ ਮੇਰਾ ਬੇਟਾ ਪੌੜਾ। ਮੈਂ ਵੀ ਤੂੰ ਚਾਚਾ ਸਿੱਧਾ ਕਹਿ ਵੀ ਬੜਾ ਤੇਜ਼ ਆ। ਮਾँ बाप ना ਇੰਨੀ ਲੱਗਦੀ ਨਵੀਂ ਮੋਟਰਸਾਈਕਲ ਦੀ ਪਿੱਛੇ ਬੱਤੀ ਤੇ ਲਗਵਾਇਆ। ਇਹ ਸਭ ਮੇਰੀ ਆਪਣੀ ਮਿਹਨਤ ਹੈ। तो किसी ने को क्या है हल्के थोड़ा आगे लिखाता, हाँ जी हल्का सा हाथ माँ बाप का। ਹਲਕਾ ਸਾ ਹੱਥ। ਹਾਂਜੀ ਸਨੋਕਰ ਦੇ ਬਾਰੇ ਲੈ ਰਹੇ ਸੀ ਇਨਫੋਰਮੇਸ਼ਨ। ਇਹਨੇ ਵੀ ਗੱਡੀ ਲੈ ਲਈ, ਵਾਲਦਾਨੀ ਕੀ ਦੁਆ ਲਿਖ ਕੇ 20% ਲਿਖਣ ਦਿਆ। ਮੈਨੂੰ ਕਹਿੰਦਾ ਟਾਈਟੈਨਿਕ ਭਲਾ ਕਿਉਂ ਡੁੱਬਿਆ? ਮੈਂ ਕਿਹਾ ਕਿਉਂ? ਕਹਿੰਦਾ ਉਹਨਾਂ ਨੇ ਪਿੱਛੇ ਛੋਟੀ ਜੁੱਤੀ ਬੰਨੀ ਨਹੀਂ ਸੀ। ਉਹ ਰਕਸ਼ੇ ਅੱਗੇ ਬੰਨੀ ਹੁੰਦੀ। ਵਾਹ 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 ਕੀ ਬਾਤ। ਅੱਗੇ ਨਹੀਂ ਪਿੱਛੇ ਬੰਨੀ ਹੁੰਦੀ, ਫੇਰ ਮਿਸਤ ਹੋ ਗਿਆ। ਉਹ ਬੈੱਡ ਨਵਾਂ ਲੈ ਕੇ ਤੇ ਉਹਦੀ ਢੋ ਨਾਲ ਛੋਟੀ ਜੁੱਤੀ ਬੰਨੀ, ਉਹ ਲੰਮੇ ਪੈਰ ਤੋਂ ਇੱਥੇ ਆ ਗਏ। ਇੰਜ ਕਰਕੇ ਇਹਨੇ ਆਪਣੀ ਮਸੈਰੀ ਦੇ ਫੁੱਲ ਪਰਾਂ ਨੂੰ ਕੀਤੇ, ਅੱਗੋਂ ਭਰਜਾਈ ਨੇ ਮੂੰਹ ਚੋਂ ਅੱਗ ਵਾਲੀ ਆਈਟਮ ਕਰਤੀ। ਵਿਆਹ ਤਾਂ ਸਾਲੀਆਂ ਨੇ ਜੁੱਤੀ ਲਕੋ ਲਈ, ਲੱਤਾਂ ਵੀ ਵਿੱਚ ਹੀ ਸੀ। ਵਿਆਹ ਤੇ ਸਾਰੀਆਂ ਨੇ ਜੁੱਤੀ ਲਗੋਲੀ ਤੇ ਉਹ ਨਹੀਂ ਲੈ ਰਿਹਾ ਆਪਣੀ ਬੁੱਢੀ ਦੀ ਪੱਖਾਂ ਦਾ ਲਾਈਨ ਦਰਾ। भाई सारी नाली सीटी फसाली तो बोलते भी थे सुबह आ जाओ सारे। ਅੰਦਰ ਵੜਦੇ ਇੱਕ ਕਮਰੇ ਚ ਕਹਿੰਦੇ ਸਲਾਮ ਅਲੈਕੁਮ। ਯਾਰ ਦਾਨਿਸ਼ ਅਗਰ ਤੇ ਕੋ 50 ਲੱਖ ਹੋਵੇ ਕਿਹੜਾ ਕਾਰੋਬਾਰ ਸ਼ੁਰੂ ਕਰੇਗਾ? 50 ਲੱਖ ਬਾਅਦ ਚ ਹੋਵੇ। ਇਹਨਾਂ ਦੇ ਘਰੋਂ ਕਲੈਪ ਦੀ ਆਵਾਜ਼ ਆਉਂਦੀ। ਮੈਂ ਕਿਹਾ ਇਹ ਕੀ ਹੋ ਰਿਹਾ ਕਲੈਪਿੰਗ? ਕਹਿੰਦਾ ਕਲੈਪਿੰਗ ਨਹੀਂ ਹੁੰਦੀ, ਭਰਾ ਕੁੱਟਣ ਦੇ ਬੁੜੇ ਨੂੰ। ਜੀ ਜੀ ਸਰ। बाहर सड़े थे रिलैक्स होके बैठा शुक्र है कि कहना सीधी छड़वी जुत्ती बजी। कहना सीधी बजी जुत्ती। ਇਹੋ ਜਿਹਾ ਬੰਦਾ ਈਦ ਵਾਲੇ ਦਿਨ ਨਹਾ ਧੋ ਕੇ ਨਵਾਂ ਕਾਟਨ ਦਾ ਸੂਟ ਪਾ ਕੇ ਨਾਲ ਹੀ ਚ ਲਾਜ਼ਮੀ ਡਿੱਗਦਾ। ਤੋ ਸ਼ਰਮਿੰਦਾ ਨਹੀਂ ਹੁੰਦਾ, ਕਹਿੰਦਾ ਮੈਂ ਹਰ ਸਾਲ ਡਿੱਗਦਾ। ਯਾਰ ईद ਦੇ ਗਲੀ ਫਿਰਨ ਡਿਆ। ਮੈਂ ਕਿਹਾ ਈਦ ਨਹੀਂ ਕੀਤੀ। ਕਹਿੰਦਾ ਬਗੈਰ ਤਾਂ ਦੀ ਕਾਦੀ ਈਦ ਭਾਜੀ। ਤੂੰ ਜਾ ਮੈਂ ਭਰਾਵਾ ਤੂੰ ਫਿਰ ਤੋਂ ਇੰਜੋਏ ਕਰ ਯਾਰ ਚਿੱਟਾ ਕਾਟਨ ਦਾ ਸੂਟ ਪਾ ਕੇ ਨਾਲ ਉਹ ਕੁਹਾਟੀ ਪਾ ਕੇ ਉੱਤੋਂ ਵੇਸਟਕੋਟ ਪਾ ਕੇ ਗਲੀ ਚ ਖੜਾ। ਮੈਂ ਕਿਹਾ ਕਿੱਧਰ
ਕਹਿੰਦਾ ਵਾਲਦਾਨ ਕੱਢਤੇ ਯਾਰ ਚਿੱਟਾ ਸੂਟ ਪਾ ਕੇ ਈਦ ਦੀ ਨਮਾਜ਼ ਪੜਨ ਗਿਆ ਵਾ, ਅੱਗੇ ਜੇ ਦੋਜੀ ਤੇ ਪੈਸੇ ਦੇਣੇ ਤੁਹਾਨੂੰ ਵੇਖ ਕੇ ਮੁੜਿਆ ਹੈ। ਇਹਨਾਂ ਦੇ ਖੋਚਲ ਹਸਬੰਡ ਹੁੰਦੇ, ਬੇਗਮ ਨੂੰ ਸਵੇਰੇ 9 ਵਜੇ ਬਾਜ਼ਾਰ ਲੈ ਕੇ ਜਾਣਗੇ ਤੇ ਨਾਲ ਕਹੀ ਤੈਨੂੰ ਕਿਹਾ ਹੀ ਨਾ ਕੋਈ ਦੁਕਾਨ ਨਹੀਂ ਖੁੱਲੀ ਹਲੇ, ਇਹਨੂੰ ਲੈ ਕੇ 12 ਵਜੇ ਜਾ ਵਿਚਾਰੀ। ਇਹਦਾ ਇੱਕ ਭਰਾ ਕੁੱਬ ਨਿਕਲਿਆ ਸੀਗਾ ਤੇ ਉਹਨੂੰ ਕਹਿੰਦੇ ਆ ਮੇਰਾ ਕੰਪਰੈਸਰ ਵਾਲਾ ਭਰਾ ਵਾ। ਇੱਕ ਭਰਾ ਕੁੱਬਾ ਐਨ ਕਰਕੇ ਤੇ ਉਹਦੇ ਲਈ ਮੰਜੀ ਵੀ ਐਲ ਸ਼ੇਪ ਦੀ ਬਣਾਈ ਇਹਦੇ ਕੁੱਬੇ ਭਰਾ ਨੇ ਸੀਟ ਬੈਲਟ ਲਾਇਆ ਤੇ ਆਇਆ ਹੋਇਆ। ਇਹਦਾ ਕੁੱਬਾ ਭਰਾ ਇੰਜ ਕਰਕੇ ਤੁਰਨ ਡਿਆ, ਤੂੰ ਪਿੱਛੇ ਦੇਖ ਕੇ ਕਹਿਣਾ ਓਏ ਅੱਗੇ ਕੌਣ ਆਉਣ ਡਿਆ, ਓਏ ਅੱਗੇ ਕੌਣ, ਓਏ ਗਾਹ ਵਾ ਤੇਰਾ। ਯਾਰ ਇਹਦਾ ਇੱਕ ਭਰਾ ਕੁੱਬਾ, ਉਹਨੂੰ ਵੈਪਰ ਅੱਗੇ ਲਾਇਆ ਇਹਨਾਂ ਨੇ। ਸੀਟ ਬੈਲਟ ਲਾਇਆ ਤੇ ਉਹਨੇ ਖਿੱਚ ਪਾਈ ਤੇ ਆ ਹੋਇਆ। ਅੱਛਾ ਇਹ ਨਾਲ ਹੈ ਵੀ ਕਿ ਯਾਰ ਉਹ ਇਹ ਸਿਰਫ ਜਸਟ ਕਾਮੇਡੀ ਹੁੰਦੀ ਹੈ, fun ਹੈ। ਫਨ ਹੁੰਦਾ ਉਹ। ਕਈ ਲੋਕ ਕਹਿੰਦੇ ਜੀ ਨਹੀਂ ਫਨ ਨਹੀਂ ਹੈ। ਕਮੈਂਟਸ ਅੱਛਾ ਇਦਾਂ ਦੇ ਬੰਦੇ ਨੂੰ ਪਤਾ ਵੀ ਹੁੰਦਾ ਕਿ ਮੈਂ ਗਲਤ ਹਰਕਤ ਕੋਈ ਵੀ ਨਹੀਂ ਕਰਨ ਡਿਆ, ਘਰ 'ਚ ਯਕਦਮ ਲਾਈਟ ਆਵੇ ਤੇ ਸਿੱਧਾ ਹਿਲਾ। ਉਹਨਾਂ ਦਾ ਕੋਈ ਵੀ ਨਹੀਂ ਚੇਂਜ ਹੁੰਦੀ ਐਵੇਂ ਹੀ। ਅੱਛਾ ਵਿਆਹ ਸ਼ਾਦੀ ਤੇ ਨਾ ਇਹੋ ਜਿਹੇ ਬੰਦੇ ਦਾ ਸੱਸ ਧਾਰ ਫਰਾਰ ਹੁੰਦੀ ਹੈ। ਮੇਰਾ ਛੋਟਾ ਜਵਾਈ ਜੀ ਤੇ ਪੈਰ ਬਹੁਤ ਅੱਛਾ ਮਿੱਧਦਾ ਜੀ। ਅੱਛਾ ਇਦਾਂ ਦਾ ਬੰਦਾ ਨਾ ਸਕੇ ਸਾਲੇ ਦੀ ਸ਼ਾਦੀ ਤੇ ਗਲਤ ਤਲਾਕ ਦੇ ਕੇ ਨਾ ਹਲੀਮ ਬਣਵਾ ਦਿੰਦਾ ਵੀ ਹਲੀਮ ਦੇ ਬੜੇ ਫਾਇਦੇ, ਵੀ ਦਾਲ ਖਾਣੀ ਚਾਹੀਦੀ, ਉਹ ਹਲੀਮ ਬਣਾ ਦਿੰਦੇ, ਮੁੜ ਕੇ ਸਾਰੀ ਬਰਾਤ ਥੂ ਕਰਦੀ। ਯਾਰ ਇਹੋ ਜਿਹਾ ਬਾਸਕਟ ਵਾਲਾ ਬੰਦਾ ਨਾ ਕਚਹਿਰੀਆਂ ਵੜਦਾ ਹੀ ਖਲੋਤਾ ਹੁੰਦਾ ਤੇ ਐ ਮੋਤਬਰ ਜਾ ਹੋ ਕੇ ਜੀ ਭਾਜੀ ਝੂਠੀ ਗਵਾਈ ਚਾਹੀਦੀ। ਯਾਰ ਸੱਸ ਦੇ ਜੂੜਾ ਕਰਕੇ ਪਿੱਛੇ ਬਰਫ ਸੁਆ ਦਿੱਤਾ ਹੈ। ਇਦਾਂ ਦਾ ਬੰਦਾ ਬੰਦ ਅੱਖਾਂ ਨਾਲ ਬਾਰਿਸ਼ ਨਾ ਆ ਕੇ ਲੋਕਾਂ ਨੂੰ ਕਹਿਣਾ ਅੱਜ ਮੌਸਮ ਨੇ ਚੱਸ ਕਰਾਤੀ ਬਈ ਯਾਰ ਤੂੰ ਅੱਲਾ ਦੇ ਉਹ ਬੰਦ ਅੱਖਾਂ ਨਾਲ ਕੀ ਨਾ ਹੋਇਆ। ਆਵੇ ਕਿ ਅੱਖਾਂ ਬੰਦ ਹੁੰਦੀਆਂ ਹਲਕੀ ਹਲਕੀ ਆ ਦੇਖੀ। ਯਾਰ ਹਾਂਡੀ ਹੁੰਡੀ ਪਕਾਉਣ ਦਾ ਕੋਈ ਪਤਾ ਨਹੀਂ ਸੀ ਹੁੰਦਾ ਤੇ ਆਲੂ ਸੋਚ ਪਕਾਏ। ਸੋਚ ਪਕਾਏ ਕੱਚੂ ਕੁਮਾ ਜਾਂਦਾ ਤੇ ਦੀਵਾ ਰੱਖਤਾ। ਦੱਸ ਇਹ ਕਿਹੜੀ ਗੱਲ ਆ ਯਾਰ। ਔਰ ਅੱਲਾ ਦੇ ਫਜ਼ਲੋ ਕਰਮ ਨਾ ਫਰਕ ਨੇ ਇੱਥੋਂ ਟਾਇਰ ਵਾਲੇ ਬੂਟ ਨਹੀਂ ਹੁੰਦੇ, ਉਹਦਾ ਨੰਬਰ ਲਵਾਉਣ ਐਕਸੈਸ 'ਚ ਬੈਠਾ ਫੜਾ ਕੇ ਫਿਰੀ ਜਾਈ। ਯਾਰ ਮੋਟਰਵੇ ਦੇ ਟੂਲ ਪਲਾਜ਼ਾ ਤੇ ਫੁੱਫਾਈ ਦੀ ਗੱਲ ਕਰਾ ਰਿਹਾ, ਉਹ ਦੇਣੇ ਹੀ ਪੈਣੇ। ਯਾਰ ਟਾਇਰਾਂ ਵਾਲੇ ਬੂਟ ਦੀ ਲੈਮੀਨੇਸ਼ਨ ਕਰਾਉਂਦੇ ਆ। ਦੱਸ ਉਹਨੂੰ ਰੰਗ ਲੱਗਣ ਲੱਗਾ। ਟਾਇਰਾਂ ਵਾਲੇ ਬੂਟ ਲਏ ਤੇ ਨਾਲ ਸਟੱਪਣੀ ਵੀ ਰੱਖੀ। ਇੱਕ ਤਾਂ ਪੈਂਚਰ ਹੀ ਹੋ ਗਿਆ। ਰੈੱਡ ਬੁੱਲ ਪੀ ਕੇ ਕਹਿੰਦਾ ਲਓ ਜੀ ਮੈਂ ਤੇ ਲੱਗਾ ਜੇ ਸੌਣ। ਆ ਵੀ ਉਹ ਤਾਂ ਜਗਾਉਂਦੀ ਬੰਦੇ ਨੇ। ਕਾਲੂ ਰੈੱਡ ਬੁੱਲ ਨਾਲ ਬਾਕਰ ਖਾਨੀ ਖਾ ਰਹੇ। ਲੈਟ ਜਾਲ ਕੇ ਕਹਿੰਦਾ ਸੌਂਗੇ ਯਾਰ ਬੰਦ ਕਰਕੇ ਕਹੀਦਾ ਹੁੰਦਾ। ਵਾਪੜਾ ਵਾਲਿਆਂ ਨੇ ਲਾਈਟ ਬੰਦ ਕੀਤੀ ਤੇ ਇਲੈਕਟ੍ਰੀਸ਼ੀਅਨ ਨੂੰ ਬੁਲਾ ਲਿਆ, ਕਹਿੰਦਾ ਵੇਖ ਯਾਰ ਕੀ ਹੈ। ਏਸੀ ਬੰਦ ਕਰਕੇ ਘਰਦਿਆਂ ਨੂੰ ਕਹਿੰਦਾ 2 ਘੜੀ ਆਰਾਮ ਕਰ ਲਓ। ਏਸੀ ਤੇ ਬੰਦ ਇੱਕ ਗੱਡੀ ਨੂੰ ਹੱਥ ਦੇ ਕੇ ਰੋਕ ਕੇ ਉਹਨੂੰ ਕਹਿੰਦਾ ਭਾਜੀ ਏਸੀ ਚੱਲ ਰਿਹਾ, ਕਹਿੰਦਾ ਹਾਂਜੀ, ਕਹਿੰਦਾ ਮੈਂ ਸੌਰੀ ਏਸੀ ਨਹੀਂ ਪੈਂਦਾ, ਤੂੰ ਲਿਫਟ ਲੈਣੀ ਜਾ ਤੂੰ। 5 ਮਿੰਟ ਹੋਏ ਘਰਦਿਆਂ ਨੇ ਏਸੀ ਚਲਾਇਆ ਤੇ ਚੰਨ ਸਾਹਿਬ ਜਾ ਕੇ ਵੀ ਬੰਦ ਕਰਕੇ ਕਹਿੰਦੇ ਇਹਨੂੰ ਕਦੇ ਸਾਹ ਵੀ ਲੈ ਲੈਂਦੇ ਆ। ਅੱਛਾ ਇਦਾਂ ਦੇ ਬੰਦੇ ਨੂੰ ਪਤਾ ਹੁੰਦਾ ਕਿ ਯਾਰ ਮੇਰੇ ਕਹੇ ਤੇ ਕਿਸੇ ਨੇ ਏਸੀ ਨਹੀਂ ਚਲਾਉਣਾ, ਤੇ ਐਵੇਂ ਕਹੇਗਾ ਉਹ ਨਾ ਏਸੀ ਨੇ ਚਲਾ ਮੇਰਾ ਸਿਰ ਫੜਿਆ ਜਾਂਦਾ। ਅੱਛਾ ਕਿਉਂ ਦੇਣਗੇ ਅੱਜ ਕਿੰਨਾ ਸੇਕ ਆ ਹਨਾ। ਕਹਿੰਦਾ ਸਾਡੇ ਘਰ ਇਨਸਾਨੀ ਏਸੀ ਆ। ਮੈਂ ਜਾ ਕੇ ਦੇਖਿਆ 10 ਭਰਾ ਹੋਸਟ ਟਾਫੀਆਂ ਖਾ ਕੇ ਫੂਕਾ ਮਾਰਦੇ। ਉਹ ਲਾਲ ਹੋਏ ਮੂੰਹ ਉਹਨਾਂ ਦੇ। ਯਾਰ ਦੱਸ ਕਹਿੰਦਾ ਨਹੀਂ ਹੁੰਦਾ ਭਾਜੀ। ਇਦਾਂ ਦੇ ਬੰਦੇ ਨੂੰ ਪਤਾ ਹੁੰਦਾ ਕਿ ਮੇਰੇ ਕਹੇ ਤੇ ਏਸੀ ਨਹੀਂ ਚਲਾਉਣਾ, ਕਿਉਂ ਮਾੜਾ ਦੇਣਗੇ। ਬੱਚਿਆਂ ਨੂੰ ਕਮ ਸੇ ਕਮ ਬੱਚਿਆਂ ਨੂੰ ਤਾਂ ਏਸੀ ਚ ਪਾਉਂਦਾ, ਇਹ ਪੜਨਗੇ ਮੈਂ ਵੀ ਨਾਲ ਹੀ ਪੜ੍ਹਦੀ। ਯਾਰ 50 ਰੁਪਏ ਦੀ ਸ਼ੇਵ ਕਰਾ ਕੇ 6 ਘੰਟੇ ਏਸੀ 'ਚ ਪੈਂਦੇ। ਉਹ ਯਾਰ ਜਿਹੜਾ ਚਾਕ ਦਾ ਅੰਬ ਨਹੀਂ ਫਰੂਟ ਵਾਲਿਆਂ ਨੇ ਰੱਖਿਆ ਹੁੰਦਾ, ਉਹਨੂੰ ਦੰਦੀ ਵੱਢ ਕੇ ਕਹਿੰਦਾ ਕਰਦੇ 2 ਕਿਲੋ। ਆਹ ਜੂਸ ਵਾਲੇ ਲੱਗਿਆ ਹੁੰਦਾ। ਔਰ ਇਦਾਂ ਦੇ ਬੰਦੇ ਏਸੀ ਝੂਟਣ ਦੇ ਮਾਰੇ ਹਮਾਮ ਤੇ ਅਖਬਾਰ ਪੜ੍ਹਦੇ ਹੁੰਦੇ। ਝੂਟਣ ਦੇ ਵਾਵਾ ਔਰ ਹਮਾਮ ਤੇ ਅਖਬਾਰ ਪੜ੍ਹਦੇ ਕਹੂਗਾ ਭਾਵੇਂ ਤੁਹਾਡਾ ਨੰਬਰ ਫੇਕ ਹੋਊਗਾ, ਦੇਖ ਲਾ ਜੇ ਕਰਨੀ ਕਿਸੇ ਦੇ ਕਰਦਾ ਵੀ ਤੇਰਾ ਨੰਬਰ ਮੈਂ ਕਰ ਲਾ ਵੀ ਉੱਥੇ ਬਹਿ ਜਾਏਗਾ ਤਾਂ ਵੀ ਅਸੀਂ ਚੱਲਦਾ ਹੀ ਰਹਿਣਾ। ਯਾਸਰ ਭਾਈ ਇੱਕ ਜਗ੍ਹਾ ਤੇ ਬੈਠੇ ਇੰਜ ਸਾਈਡ ਜੇ ਹੋ ਕੇ ਇੱਕ ਬੰਦਾ ਸਿਰ 'ਚ ਗੰਨਾ ਮਾਰ ਕੇ ਤੋੜ ਗਿਆ। ਕਹਿੰਦਾ ਗੋਡਾ ਹੀ ਲੱਗਣ ਦਿਆ ਸੀ ਭਾਈ। ਔਰ ਲਾੜਾ ਬਣਿਆ ਵਾ ਫਿਰ ਕੋਈ ਬੰਦਾ ਪਿੱਛੋਂ ਨਹੀਂ ਕਰ ਗਿਆ। ਇਦਾਂ ਦੇ ਬੰਦੇ ਦੀ ਨਾ ਔਰਤਾਂ ਨਿਸ਼ਾਨੀ ਰੱਖਦੇ ਨਹੀਂ, ਉਹ ਕਿੱਥੇ ਆ ਨਹੀਂ ਉਹ ਫਿਸੇ ਜਾ ਮੂੰਹ ਵਾਲਾ। ਵਿਆਹ ਸ਼ਾਦੀ ਤੇ ਇਹੋ ਜਿਹੇ ਬੰਦੇ ਨੂੰ ਭਲਾ ਕਿੱਦਾਂ ਲੱਭਦੇ ਆ। ਜਾ ਡੂੰਗੇ ਜੇ ਮੂੰਹ ਵਾਲੇ ਨੂੰ ਤੇ ਲੱਭ ਕੇ ਲਿਆ। ਔਰ ਇਦਾਂ ਦਾ ਬੰਦਾ ਜਿੰਨਾ ਮਰਜ਼ੀ ਤਿਆਰ ਹੋਏ ਬਸ ਇਹ ਸੋਹਣੇ ਕੱਪੜੇ ਪਾਏ ਹੁਣ ਰੋਟੀ ਖਾ ਲੈ ਕੇ ਸਿਆਣਾ ਬੰਦਾ ਕਹੂਗਾ ਉਹ ਕਾਕਾ ਪਹਿਲੇ ਪਰੌਣੇ ਖਾ ਲੈਣ ਪੁੱਤ ਹੋਏ। ਔਰ ਇਹੋ ਜਿਹੇ ਬੰਦੇ ਨੂੰ ਨਾ ਵਿਆਹ ਤੇ ਐਵੇਂ ਇਹਦੀ ਬੁੱਢੀ ਦੀਆਂ ਕਦਰਾਂ ਪਹੁੰਚੀਆਂ ਨਹੀਂ, ਉਹ ਖੱਟੇ ਜੇ ਦੰਦਾਂ ਵਾਲਾ ਤੇਰਾ ਬੰਦਾ। ਕੂੜਾ ਚੁੱਕਣ ਗਿਆ ਤੇ ਉਹਨਾਂ ਨੂੰ ਕਹਿੰਦੇ ਆ ਚਮਚੀ ਦੇ ਦਿਓ ਮੈਂ ਇੱਥੇ ਹੀ ਖਾਣਾ। ਐਸਾ ਨਹੀਂ ਹੁੰਦਾ। ਕੂੜਾ ਲੈਣ ਕੇ ਤੇ ਦਰਵਾਜ਼ਾ ਖੜਕਾ ਕੇ ਕਹਿਣ ਡਿਆ ਬਾਜੀ ਕੱਲ ਲੈ ਕੇ ਜਾਵਾਂਗਾ ਦਸਾਨੇ ਘਰ ਰਹਿ ਗਏ, ਉਹ ਤੂੰ ਛਾਪਰ ਘਮਾ ਕੇ ਰੇੜੀ ਤੇ ਮਾਰ। ਨਹੀਂ ਉਹ ਕੂੜਾ ਲੈਣ ਵਾਲੇ ਆਏ ਕਾਲੂ ਘਰੋਂ ਤੇ ਬੂਹਾ ਖੜਕਾਇਆ, ਕਹਿੰਦਾ ਕੌਣ, ਕਹਿੰਦਾ ਕੂੜਾ ਦੇ ਦਿਓ, ਕਹਿੰਦਾ ਯਾਰ ਥੋੜਾ ਜਿਹਾ ਸੀ ਉਹ ਤੇ ਬੱਚੇ ਖਾ ਪੀ ਗਏ। ਅੱਛਾ ਕੂੜਾ ਚੈੱਕ ਕਰਕੇ ਲੈਂਦੇ ਸਾਹਿਬ
ਠੀਕ ਆ ਇਹ ਤਾਂ ਜ਼ਿਆਦਾ ਸਮੈਲ ਸੀ, ਮਨਾ ਕਰ ਯਾਰ ਇਹਦੇ ਘਰੋਂ ਕੂੜਾ ਲੈਣਾ ਇਹ ਤੇ ਬੱਚਿਆਂ ਨੂੰ ਕਹਿੰਦਾ ਆ ਫ੍ਰਿਜ 'ਚ ਕੱਢ ਕੇ ਦਿਓ ਇਹਨਾਂ ਨੂੰ ਫ੍ਰਿਜ 'ਚ ਰੱਖਿਆ ਵਾ। ਨਹੀਂ ਕਾਲੂ ਕੂੜਾ ਚੁੱਕਦਾ ਸੀ ਤੇ ਐਵੇਂ ਘਰ ਵਾਲਿਆਂ ਨੇ ਜਿਹੜਾ ਕਰ ਰਿਹਾ ਇਹ ਵੇਖ ਲਓ ਪੈਂਪਰ ਨਹੀਂ ਆ ਰਹੇ ਕਿੰਨੇ ਦਿਨਾਂ 'ਚ ਕੂੜੇ ਦੇ ਵਿੱਚ। ਔਰ ਐਡਾ ਬੇਵਕੂਫ ਆ, ਕੂੜੇ 'ਚ ਪੈਂਪਰ ਆਉਣੇ ਸੀ, ਉਹਨਾਂ ਦੀ ਲੈਦਾ ਕੱਢ ਕੇ ਥੱਦੀ ਲਾਉਣ ਡਿਆ ਜੁੜਿਆ ਰੱਖੀ ਪੂਰੀ ਰਬੜ ਚੜਾ ਕੇ। ਯਾਰ ਭਾਜੀ ਵਰਗਾ ਵਿਆਹ ਤੇ ਮਸ਼ਹੂਰ ਹੁੰਦਾ ਬੰਦਾ, ਬੇਦੂ ਬਹੁਤ ਇਨਸਾਫ ਨਾਲ ਬਣਦਾ। ਯਾਰ ਬਰਗਰ ਲਿਆ ਬਰਗਰ ਐ ਖੋਲ ਕੇ ਝਾੜ ਝੁੜ ਕੇ ਬ੍ਰੈਡ ਜੇ ਖਾ ਗਿਆ ਪੂਰਾ ਹੀ ਖਾ ਲਿਆ ਬੰਦੇ। ਅੱਛਾ ਵਿਆਹ ਸ਼ਾਦੀ ਦੇ ਨਾ ਹੁੰਦੇ ਇਹੋ ਜਿਹੇ ਬੰਦੇ ਐਵੇਂ ਹੀ ਬਚਤਾਂ ਕਰਾਈ ਜਾਣਗੇ, ਬੇਦ ਵਾਲੇ ਪੈਕਟ ਫੜਨਗੇ ਨਾ ਆ ਦੋ ਮੱਛੀਆਂ ਕਾਤੋਂ ਪਾਈਆਂ ਇੱਕ ਯਾਰ ਤਾਵਾ ਬਣ ਗਿਆ ਇਹਨੂੰ ਕਿ ਇਹ ਇੱਕ ਮੋਟੀ ਨਾਲ ਮਾੜਾ ਜਿਹਾ ਸ਼ੋਰਬਾ, ਇਹ ਬਹੁਤ ਚਲਾਕ। ਇਦਾਂ ਦੇ ਬੰਦਾ ਇੰਜ ਕੂੜਾ ਚੱਕਦਾ ਹੁੰਦਾ, ਮੁੰਡੇ ਨੇ ਫਿਲਟਰ ਲਾ ਕੇ ਚੰਗੀ ਜੀ ਫੋਟੋ ਬਣਾ ਤੇ ਐਂ ਪੂਰਾ ਬੁੱਲ ਵੀ ਲਾ ਸਾਰਾ ਫਿਲਟਰ ਪੂਰੀ ਬਰਾਤ ਦੀ ਤਾਰੀਫ ਕਰਕੇ ਤੇ ਨਿੱਕਾ ਜਿਹਾ ਨੁਕਸ ਕੱਢਣਗੇ, ਬੇਦ 'ਚ ਬਦਾਮ ਕਾਗਜ਼ ਹੀ ਨਹੀਂ ਪਾਏ ਨੇ। ਆਪਣੇ ਦੋਸਤ ਨਾਲ ਕਾਲੂ ਖਲੋ ਕੇ ਟੀਨ ਪੈਕ ਪੀ ਰਹੇ, ਪਿੱਛੇ ਬੈਕਗ੍ਰਾਉਂਡ 'ਚ ਬੂੜਾ ਇੱਟਾਂ ਕੈਚ ਕਰਾਉਣ। ਯਾਰ ਮੌਲਵੀ ਨਾ ਈਦ ਮਿਲ ਕੇ ਉਹਨੂੰ ਕਹਿੰਦਾ ਆਪਣੀ ਟਿਕਟੋਕ ਆਈਡੀ ਦਿਓ। ਸ਼ਬਾਸ਼ ਸ਼ਰੀਫ ਸਾਹਿਬ ਨੂੰ ਮਿਲਿਆ ਤੇ ਉਹਨਾਂ ਦਾ ਮੋਬਾਈਲ ਫੜ ਕੇ ਆਪਣੀਆਂ ਸਾਰੀਆਂ ਵੀਡੀਓ ਲਾਈਕ ਕਰਤੀ। ਸ਼ਿਵਾਸ਼ ਸ਼੍ਰੀ ਸਰ ਲੈਪਟਾਪ ਦਿੱਤਾ ਤੇ ਸਟੇਜ ਤੋਂ ਉੱਪਰ ਨੁੱਕਰ 'ਚ ਖਲੋ ਕੇ ਨਾ ਸੋਚ ਲਾ ਕੇ ਚੈੱਕ ਕਰਕੇ ਦੇਖੋ ਯਾਰ ਤੂੰ ਟਿਕ ਕਰ। ਲੈਪਟਾਪ ਵਾਲੀ ਜਿੱਥੇ ਤਕਸੀਮ ਹੋ ਰਹੀ ਨਾ ਉੱਥੇ ਸ਼ਬਾਸ਼ਿਰ ਸਾਹਿਬ ਖਿਤਾਬ ਕਰ ਰਹੇ, ਦੂਰੋਂ ਖਲੋਤਾ ਕਰ ਰਿਹਾ ਕਿੰਨੇ ਜੀਬੀ ਆ ਕਿੰਨੇ ਜੀਬੀ। ਯਾਰ ਸ਼ਿਵਾਸ਼ੀ ਸਾਹਿਬ ਨੇ ਲੈਪਟਾਪ ਦਿੱਤਾ ਵਾ ਤੇ ਉੱਥੇ ਉਹਨੂੰ ਕਹਿੰਦੇ ਆ ਦੇਖੋ ਵਿਆਹ ਵਾਲੀ ਫਿਲਮ ਦੇਖਦੇ ਬੈਠ। ਕਾਲੂ ਦੇ ਫੋਨ ਦਾ ਨਾ ਪੈਨਲ ਟੁੱਟ ਗਿਆ ਤੇ ਪੈਨਲ ਦੇ ਤੇ ਉਹ ਸਿਰ ਵਾਉਣ ਵਾਲਾ ਸ਼ੀਸ਼ਾ ਪਵਾਇਆ ਵਿੱਚ। ਸਾਫ਼ ਦਿਖ ਰਿਹਾ ਆਪਣਾ। ਇੱਕ ਮਈਤ ਕੋ ਨਹਾਉਣ ਡੇ ਆ, ਨਹਾਉਣ ਨੂੰ ਕੋਲ ਸਾਬਣ ਜੇਬ 'ਚ ਪਾ ਕੇ ਆ ਗਿਆ, ਉਹ ਸਾਬਣ ਉੱਥੇ ਰੱਖਿਆ ਭਾਈ। ਜਿਹਨੇ ਮਈਤ ਨਹਾਈ ਸੀ ਨਾ ਉਹਨੂੰ 10,000 ਰੁਪਇਆ ਮਿਲਿਆ ਤੇ ਕੱਚਾ ਜਿਹਾ ਕੋਲ ਖੋਲ੍ਹਦਾ, ਕਹਿੰਦਾ ਮੈਨੂੰ 200 ਦਿਓ ਮੈਂ 9 ਕੱਟੇ ਆ। ਇਹਦੇ ਦਾ ਮਤਲਬ ਸ਼ੁਰੂ ਛੱਡ ਕੇ ਆਪ ਹੀ ਥੋੜਾ ਨਾਲ ਜਾਂਦੇ ਨੇ। ਮਈਤ ਨੂੰ ਆ ਕੇ ਹਟੇ ਤੇ ਕਾਲੂ ਕਹਿ ਰਿਹਾ ਵਾਲ ਵੀ ਬਣਾਉਣ ਸਪਾਈਸ ਇਦਾਂ ਦਾ ਬੰਦਾ ਬਗਲ 'ਚ ਜੁੱਤੀ ਰੱਖ ਕੇ ਬਲੀਮੀਆ ਦੇ ਨਾਲ ਆਈਸਕ੍ਰੀਮ ਪਾਉਂਦਿਆ ਹੁੰਦਾ। ਤੇ ਆਈਸਕ੍ਰੀਮ ਨਾਲ ਫੁੱਲ ਭਰੀ ਹੁੰਦੀ ਬਲੇ। ਅੱਛਾ ਆਪਣੀ ਵੇਸਕੋਟ ਸਿਰ ਤੇ ਰੱਖ ਕੇ ਨਾ ਐ ਪੂਰੀ ਪਾ ਕੇ ਫਸ ਕੇ ਰੋਟੀ ਖਾਣ ਡਿਆ। ਫੜਿਆ ਨਾ ਜਾਵੇ। ਅੱਛਾ ਜਦੋਂ ਦੁੱਲੇ ਨਾਲ ਗਰੁੱਪ ਫੋਟੋ ਖਿਚਾਉਂਦੇ ਪਿੱਛੇ ਸੋਫੇ ਤੇ ਵੀ ਖਲੋਤੇ ਹੁੰਦੇ ਨੇ ਤੇ ਇਹੋ ਜਿਹਾ ਬੰਦਾ ਪਿੱਛੇ ਡਿੱਗ ਪੈਂਦਾ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਉਹ ਤਸਵੀਰ 'ਚ ਇਹਦੀ ਚੀਕ ਹੁੰਦੀ। ਔਰ ਇਦਾਂ ਦੇ ਬੰਦੇ ਨਾ ਆਪਣੀ ਬੇਗਮ ਨੂੰ ਨਹੀਂ ਪਹਿਚਾਣਦੇ ਰਾਹ 'ਚ, ਕਿਸੇ ਦੀ ਬੁੱਢੀ ਨਾਲ ਤਸਵੀਰ ਖਿਚਾ ਕੇ ਚਪੇੜਾ ਖਾ ਲੈਂਦੇ। ਆਓ ਜਰਾ ਇਦਾਂ ਦੇ ਬੰਦੇ ਨੂੰ ਵਿਆਹ ਤੇ ਕੈਮਰਾਮੈਨ ਵੀ ਇਗਨੋਰ ਕਰ ਰਿਹਾ ਹੁੰਦਾ ਤੇ ਇਸ਼ਾਰੇ ਕਰ ਰਿਹਾ ਹੁੰਦਾ, ਮਰਜ਼ੀ ਹੈ। ਭਰਾ ਲਵੇ ਜਾਤੀ ਹੈ ਪਿਛਲੇ ਵਿਆਹ ਤੋਂ ਤੇਰਾ ਮੂੰਹ ਵੇਖਦਾ ਰਿਹਾ। ਕਸਟਡੀ ਦੇਗ ਨਾਲ ਬਰਫ ਲਾ ਕੇ ਤੇ ਫਿਸ਼ਲ ਕਰਨ ਡਿਆ। ਕਾਂਟਾ ਚਮਚੀ ਫੜ ਕੇ ਤੇ ਬੀਚ ਤੇ ਨਾ ਅੰਗਰੇਜ਼ਾਂ ਦੀਆਂ ਅੱਖਾਂ ਤੋਂ ਚੁੱਕ ਕੇ ਖਾ ਰਹੇ। ਨਹੀਂ ਕਿਤੇ ਡੇਲੇ 'ਚ ਹੀ ਮਾਰਤੀ। ਬੇਗਮ ਕਹਿੰਦੀ ਮੈਨੂੰ ਕਾਂਟੇ ਲੈ ਦੇ ਤੇ ਉਹ ਲੈਤਾ ਜਿੰਨਾ ਪਾਸਤਾ ਨਹੀਂ ਖਾਈ। ਲਮਕੇ ਨਮਕ ਰਹੇ ਯਾਰ ਬੀਚ ਤੇ ਅੰਗਰੇਜ਼ਾਂ ਦੀ ਬੀਚ ਤੇ ਐਨਕਾਂ ਵਾਲਾ ਡੰਡਾ ਲਾਇਆ ਕੇ ਬੈਠਾ ਤੇ ਲਾਇਆ ਵਿੱਚ ਰੁਮਾਲ ਵੀ, ਐਨਕਾਂ ਵੀ, ਚੀਚਾ ਵੀ। ਯਾਰ ਬੇਵਕੂਫ ਆਦਮੀ ਆ। ਬੀਚ ਤੇ ਸੋਹਣੇ ਅੰਗਰੇਜ਼ ਸੁੱਤੇ ਪਏ, ਇੰਜ ਕੱਢ ਕੇ ਆਪਣੀ ਹਰੀ ਜੀ ਵੇਸਕੋਟ ਪਾ ਕੇ ਤੇ ਵੱਡਾ ਹਰਾ ਜਿਹਾ ਪੱਖਾ ਕੱਢ ਕੇ ਉਹਨੂੰ ਨਹੀਂ ਉਹ ਦੱਸ ਰੂਮ ਵੀ ਲੈ ਕੇ ਬੀਚ ਤੇ ਬੈਠੇ ਆ। ਸੌਫਟ ਉਹ ਜਿਹੜੇ ਸੈਂਡ ਪੇ ਉਹ ਨਹੀਂ ਸੈਂਡ ਨਹੀਂ, ਉਹ ਜਿਹੜੀ ਇੱਕ ਸੀਟਾਂ ਹੁੰਦੀਆਂ ਉਹ ਤੇ ਲੰਮੇ ਪਏ ਤੇ ਉੱਥੇ ਆਪਣਾ ਨਾਈਆਂ ਵਾਲਾ ਫੱਟਾ ਲਿਜਾ ਕੇ ਉੱਤੇ ਬੀਜ ਤੇ ਮਟਰ ਲੈ ਗਿਆ 5 ਕਿਲੋ, ਜਿਹੜੀਆਂ ਅੰਗਰੇਜ਼ੀਆਂ ਲੰਮੇ ਪਈਆਂ ਕਹਿ ਰਿਹਾ ਮੇਰੇ ਨਾਲ ਪੂਰਾ ਮਟਰ ਹੀ ਕਢਵਾ ਦੇ। ਮੇਰੀਆਂ ਪਈਆਂ ਅੰਗਰੇਜ਼ ਬੀਚ ਤੇ ਪਏ ਨੇ ਤੇ ਉੱਥੇ ਮਾੜਾ ਜਿਹਾ ਆਪਣਾ ਬੋਰਾ ਵਿਛਾ ਕੇ ਨਾ 3-4 ਸੁਪਰ ਦੇ ਪੈਕਟ ਢਿੱਡੋ ਟੱਕ ਛਾਪ ਬਣਾਈ। ਬੇਵਕੂਫ ਆਦਮੀ। ਅੱਛਾ ਜੀ। ਅਮਰੀਕਾ ਜਾ ਕੇ 14 ਅਗਸਤ ਦਾ ਸਮਾਨ ਲਾਇਆ ਹੋਇਆ। ਉੱਥੇ ਕਿਸੇ ਨੇ ਲੈਣਾ ਤੇਰੇ ਕੋਲੋਂ ਬੰਦਾ ਕੁਝ, ਉੱਥੇ ਕੀ ਫਾਇਦਾ ਤੂੰ ਜਾਣ ਕੇ। ਕਾਲੂ ਬੀਚ ਤੇ ਗਿਆ ਤੇ ਅੰਗਰੇਜ਼ ਕਹਿਣ ਲੱਗ ਪਿਆ ਬੀਚ ਤੇ ਨੀਚ ਕਿੱਥੇ ਆਇਆ। ਬੀਚ ਤੇ ਗਿਆ ਤੇ ਅੰਗਰੇਜ਼ ਕਹਿੰਦੇ ਹਮਾਰੇ ਬੀਚ ਕੌਣ ਛੋੜ ਗਿਆ ਨੇ। ਨਹੀਂ ਯਾਰ ਬੀਚ ਤੇ ਜਾ ਕੇ ਗੋਰਿਆਂ ਨੂੰ ਇਕੱਠਾ ਕਰਕੇ ਕਹਿ ਰਿਹਾ ਅੱਜ ਹਮਾਰੇ ਬੀਚ। ਬੀਚ ਤੇ ਮਿੱਠਾ ਫਿਰਨਦੇ ਆ ਤੇ ਆਪਣੇ ਵੱਲੋਂ ਫੁੱਲ ਛੱਪਰ ਹੋਇਆ ਵਾ ਤੇ ਅੰਗਰੇਜ਼ ਨੂੰ ਇਹ ਦੇਖ ਕੇ ਕਹਿੰਦੀ ਨਹੀਂ ਅਨਵਰ ਦਾ ਮੁੰਡਾ ਵੀ। ਓਏ ਦਾਰੂ ਦਾ ਬੜੀ ਦੇਰ ਬਾਅਦ ਬੀਚ ਨਹੀਂ ਤੇ ਆਈ। ਨਹੀਂ ਉਹ ਪਿਆ ਹੁੰਦਾ ਜਿੱਥੇ ਅੰਗਰੇਜ਼ੀਆਂ ਲੰਮੇ ਪਏ, ਕੀ ਕਹਿੰਦਾ ਉਹਨੂੰ ਉਹ ਰੈਂਪ ਜਾ ਆਹੋ ਐਂ ਕਰਕੇ ਉਹਨੂੰ ਅੰਗਰੇਜ਼ ਨੂੰ ਕਹਿ ਰਿਹਾ ਬਾਜੀ ਥੱਲੇ ਉਤਰ ਤੁਹਾਨੂੰ ਪੈਨਾ ਕਰਨਾ। ਐਵੇਂ ਬੀਚ ਤੇ ਅੰਗਰੇਜ਼ੀਆਂ ਸੁੱਤੀਆਂ ਵਾ ਤੇ ਸਾਰਿਆਂ ਨੂੰ ਕਹਿਣਾ ਉੱਠੋ ਵੀ ਉੱਠੋ ਬੀਚ ਬੰਦ ਕਰਨਾ, ਉੱਠੋ ਬੀਚ ਬੰਦ ਕਰਨਾ। ਵੀ ਉਹ ਕਰਾ ਬੰਦ ਕਰਦਾ ਤੂੰ ਬਾਬਾ।
ਅੰਗਰੇਜ਼ ਦੀ ਸੁੱਤੀ ਪਈ ਚੰਗੀ ਭਲੀ ਇੰਜ ਕਰਕੇ ਉਹਦਾ ਖੀਰੇ ਚੁੱਕ ਕੇ ਕਹਿੰਦਾ ਹਾਊ ਉਹ ਦੜਾਤੀ ਤੇਰੀ ਉੱਤੋਂ ਬੀਚ ਤੇ ਗੋਰੇ ਸੁੱਤੇ ਉੱਥੇ ਜਾ ਕੇ ਤੇ ਉਹ ਖੜਕਾ ਕਰੇ ਮਾਲਿਸ਼। ਯਾਰ ਗੋਰੇ ਬੀਚ ਤੇ ਸੁੱਤੇ ਪਏ ਆ, ਉੱਥੇ ਬੈਨਰ ਲਿਖ ਲਿਆ ਹਮ ਆने वाले मौजूद मेहमानों को खुश आमदीद। ਨਹੀਂ ਆਪਣਾ ਬੀਚ ਤੇ ਗੋਰੀ ਸੁੱਤੀ ਉਹਦਾ ਇੱਕ ਮਹਿੰਗਾ ਜਿਹਾ ਨਾਲ ਛੋਟਾ ਕੁੱਤਾ ਵਾ ਤੇ ਆਪਣਾ ਗੰਦਾ ਜਿਹਾ ਕੁੱਤਾ ਜਾ ਕੇ ਉਹਦਾ ਕੁੱਤਾ ਖਿੱਚਣ ਡਿਆ। ਬੀਜ ਤੇ ਅੰਗਰੇਜ਼ ਦੀਆਂ ਕੀੜੇ ਰੱਖ ਕੇ ਪਈਆਂ ਹੁੰਦੇ, ਕਾਲੂ ਨੇ 2 ਬੰਦ ਗੋਭੀਆਂ ਰੱਖੀਆਂ। ਢੱਕਣ ਰੱਖ ਕੇ ਪਿਆ ਟੋਕਦੇ ਇੰਜ ਕਰ। ਮਾਈ ਜੀ ਸੁੱਤੀ ਉੱਥੇ, ਮਾਈ ਦੀ ਅੰਗਰੇਜ਼ ਨੂੰ ਸੁੱਤੀ ਹੋਣਗੇ, ਮਾਸੀ ਇੱਥੇ ਪਾਈ ਮਾਂ ਯਾਰ ਬੀਚ ਤੇ ਗਿਆ ਵਾ ਉੱਥੇ ਖਾਦ ਦੇ ਛੱਟੇ ਲਾਉਂਦੇ ਆ। ਅੰਗਰੇਜ਼ਾਂ ਦਾ ਕਲੱਬ ਨਹੀਂ ਡੰਡੇ ਵਾਲਾ ਜਿਹਦੇ ਸਾਰੇ ਹੋਸਟਡ ਨੇ ਉੱਥੇ ਹਾਲ ਚੜਾ ਕੇ ਬੈਠਾ। ਉੱਥੇ ਤੈਨੂੰ ਹਾਲ ਚੜਾਉਂਦਾ ਕੀ ਫਾਇਦਾ? ਫੜ ਕੇ ਤੇ ਪੁੱਠਾ ਬੰਨਿਆ ਲੱਤਾਂ ਨੂੰ ਉਹ ਸਾਡੇ ਡੰਡੇ ਨਾਲ। ਅੰਗਰੇਜ਼ ਦੀ ਤਲੀਆਂ ਚ ਸੜਿਆ ਹੋ ਚਾਹ। ਯਾਰ ਉਹ ਡੰਡਿਆਂ ਤੇ ਡਾਂਸ ਕਰਨ ਵਾਲੇ ਨਹੀਂ, ਇੱਕ ਡੰਡੇ ਨਾਲ ਰੱਸੀ ਬਣ ਕੇ ਦੂਸਰੇ ਨਾਲ ਬਣ ਕੇ ਸੇਵੀਆਂ ਪਾਈਆਂ ਉੱਤੇ, ਸੇਵੀਆਂ ਪਕਾਉਂਦੇ ਆ ਦਾਤੀ ਆ। ਗੋਰਿਆਂ ਦੇ ਬੀਚ ਤੇ ਹਲ ਚੜਾਇਆ ਤੇ ਗੋਰੇ ਆ ਫੜਦੇ। ਨਹੀਂ ਯਾਰ ਕੋਈ ਪਲਾਨ ਬਣਾਓ, ਆਪਾਂ ਵੀ ਕਿਸੇ ਬੀਚ ਤੇ ਜਾਈਏ, ਸਾਰੇ ਭਰਾਆਂ 'ਚ ਪੈਸੇ ਪਾ ਕੇ ਉੱਥੇ ਆਪਣੇ ਆਪਣੇ ਮੰਜੇ ਤੇ ਜਾਈਏ ਜਿਹੜੇ ਹੁੰਦੇ ਓ ਯਾਰ ਤੁਸੀਂ ਕਿਤੇ ਵੀ ਨਹੀਂ ਜਾਣਾ ਓ ਯਾਰ। ਯਾਰ ਮੈਂ ਕਹਿਣ ਦਿਆਂ ਹਰ ਵਾਰੀ ਤੁਸੀਂ ਪਲਾਨ ਬਣਾ ਲਓ। ਯਾਰ ਮਿੱਠੇ ਬਣਾ ਪਲਾਨ, ਮਿੱਠੇ ਦੀ ਗੱਡੀ। ਸਲਮਾਨ ਸਾਹਿਬ ਹਰ ਜਗ੍ਹਾ ਫਿਰ ਸਕਦੇ ਆ ਔਰ ਹਰ ਜਗ੍ਹਾ ਫਿਰਨ ਨੂੰ ਦਿਲ ਕਰਦਾ। ਮਸਲਾ ਪਤਾ ਕੀ ਆ, ਸਾਨੂੰ ਛੁੱਟੀਆਂ ਕਿੰਨੀਆਂ ਹੁੰਦੀਆਂ ਹੁਣ ਦੱਸ ਪਹਿਲੇ ਕਿੰਨਾ ਕਿਥੋਂ ਫ੍ਰੀ ਹੋਈਦਾ? ਗਵਾਦਰ ਦੇ ਬੀਚ ਮਿੱਠਾ ਜੀ ਤੁਸੀਂ ਦੇਖ ਲਓ, ਭੁੱਲ ਜਾਓਗੇ। ਅੱਲਾ ਦੇ ਬੰਦੇ 2-3 ਦਿਨ ਲਾਹੌਰ, ਫਿਰ 2-3 ਦਿਨ ਇੱਥੇ। ਜੁਮੇ ਦੇ ਇੱਕ ਔਖੀ ਬੜੀ ਛੁੱਟੀ ਲਈਦੀ ਆ, ਬੱਚਿਆਂ ਨੂੰ ਫਿਰ ਸਾਰੀ ਦਿਨ ਟਾਈਮ ਦੇਈਦਾ। ਇਹ ਤਾਂ ਹੈ, ਘਰ ਦੇ ਕੰਮ ਇੰਨੇ ਕਰਨ ਲੈ ਜੁਮੇ ਦੇ ਹਫਤੇ ਦੇ ਸਾਰੇ। ਅੱਜ ਗੱਲ ਕੀਤੀ ਨਹੀਂ ਆਪਾਂ, ਅਗਰ 7 ਦਿਨ ਆਪਾਂ 3-3 4-4 ਸ਼ੋਅ ਕਰੀਏ ਨਾ, ਸਾਨੂੰ 10-15 ਦਿਨ ਨਿਕਲ ਸਕਦੇ। ਸਲਮਾਨ ਸਾਹਿਬ ਔਰ ਉਹ ਕਹਿ ਕੇ ਸੌਂ ਵੀ ਗਏ ਨੇ। ਹਾਂਜੀ। ਇਹ ਦੇਖ ਨਾ, ਨਹੀਂ ਜੇ ਇਦਾਂ ਟਾਈਮ ਕੋਈ ਬਣਦਾ ਵਾ ਤੇ ਬਣਾ ਲਓ, ਕੋਈ ਐਸਾ ਮਸਲਾ ਨਹੀਂ, ਚਲੇ ਸੋਹਣਾ ਮੈਂ ਤੇ ਕਿਉਂ ਜੀ? ਸੱਚੀ ਬੜਾ ਚਿਲ ਕਰੀਦਾ। ਮੈਂ ਪੂਰਾ ਵੀਕ ਚਿਲ ਕਰਦਾ ਭਾਈ, ਰਾਤ ਨੂੰ 9-10 ਵਜੇ ਫ੍ਰੀ ਹੋਈਦਾ, ਯਾਰਾਂ ਕੋਲ ਚੱਲ ਜਾਈਦਾ। ਜੁਮੇ ਦੇ ਜੁਮੇ ਬੱਚਿਆਂ ਨੂੰ ਸਾਰੀ ਜਿਹੜੀ ਫਰਾਤ ਰਾ ਕੇ ਭਾਈ ਬਾਬਰ ਨੂੰ ਨਾਲ ਲਈਦਾ, ਆਪਣੇ ਯਾਰਾਂ ਕੋਲ ਰਾਤ ਨੂੰ 2-4 ਘੰਟੇ ਪੂਰਾ ਇੰਜੋਏ ਕਰੀਦਾ। ਸਹੀ ਹੈ। ਇੰਨੀ ਕਿ ਟਾਈਮ 'ਚ ਇਹੀ ਕੁਝ ਕਰ ਸਕਦੇ। ਹੁਣ ਮੈਂ ਕੀ ਕਰਾਂ, 2-4 ਘੰਟੇ ਹੈਗਾ ਚਲੋ ਸਕਰਦੂ ਨਿਕਲ ਜੀਏ। ਆਹੋ ਵੀ ਹੁਣ 3 ਦਿਨ ਲਾਹੌਰ ਰਹਿਣਾ ਵਾ, ਉਹ ਸ਼ੋਅ ਵੀ ਮਿਸ ਕਰ ਸਕਦੇ, ਡੇਲੀ ਟੀ ਟਾਈਮ ਦੇਣਾ ਇਹ ਵੀ ਨਹੀਂ ਮਿਸ ਕਰ ਸਕਦੇ। ਚਲੋ ਯਾਰ ਉੱਥੇ ਨਹੀਂ ਜਾ ਸਕਦੇ, ਫੈਸਲਾਬਾਦ ਦੀ ਕੋਈ ਜਗ੍ਹਾ ਲੱਭ ਲਓ ਯਾਰ। ਯਾਰ ਫੈਸਲਾਬਾਦ ਜਗ੍ਹਾ ਲੱਭਦੇ ਬੀਚ ਤੇ ਬੈਠੇ ਰੋਂਦੇ ਪਏ ਕਿ ਕੀ ਹੋਇਆ? ਕਹਿੰਦਾ ਯਾਰ ਉਹ ਨਾਰੀਅਲ ਵੱਜਾ ਸੀ। ਕਾਲੂ ਨੇ ਬੀਜ ਤੇ ਲੂਮਾਂ ਲਾਈਆਂ, ਕਹਿੰਦਾ ਇੱਥੇ ਕੱਪੜੇ ਦਾ ਕੰਮ ਬਹੁਤ। ਔਰ ਬੀਚ ਤੇ ਬੈਠਾ ਵਾ ਇੱਕੋ ਦੁਆ ਕਰੀ ਜਾਣਾ, ਯਾ ਅੱਲਾ ਕਿਤੇ ਬਾਰਿਸ਼ ਪਾ ਦੇਵੇਂ ਨਾ। ਨਹੀਂ ਸੋਹਣਿਆ ਥੱਲੇ ਜਿਹੜਾ ਪਾਣੀ ਇਹਦਾ ਕੁਝ ਕਰ। ਖਬਰੇ ਕੀ ਚਵਲ ਮਾਰੀ ਬੀਚ ਤੇ, ਸਾਰੀਆਂ ਮੱਛੀਆਂ ਇਹਦੇ ਮਗਰ ਪਈਆਂ। ਭਜਾਇਆ ਅੱਗੇ ਲਾ ਕੇ। ਪਤਾ ਨਹੀਂ ਕਿਹੜੀ ਕੋਈ ਹਰਕਤ ਕੀਤੀ ਆ ਅੰਗਰੇਜ਼ਣੀਆਂ ਪੰਜਾਬੀ ਚ ਕਹਿੰਦੇ ਨਿਕਲ ਜਾ ਦਹਾ ਹੋਇਆ ਇੱਥੋਂ, ਜਾ ਦਹਾ ਹੋਇਆ ਕਿਸੇ ਪਾਸੇ, ਉਤਰਿਆ ਜਾ ਦਹਾ ਹੋਇਆ ਮਰਨਿਆ ਕਿਸੇ ਪਾਸੇ। ਉਹ ਬੀਜ ਤੇ ਪਠਾਣਾ ਵਾਲਾ ਕਾਵਾ ਵੇਚ ਰਿਹਾ, ਕਾਵਾ ਚਾਏ ਤਰਮੋਸ ਲੈ ਕੇ। ਯਾਰ ਤਸਾ ਜਿਹੜਾ ਸਾਬਣ ਨਹੀਂ, ਉਹ ਬੀਚ ਤੇ ਰੱਖੇ ਕੱਪੜੇ ਧੋਂਦੇ ਆ, ਦੱਸ ਯਾਰ ਉਹ ਨਹਿਰ ਤੇ ਜਾਈਦਾ ਵਾ ਓਏ। ਅੰਗਰੇਜ਼ੀ ਨੇ ਉੱਪਰ ਅੱਖਾਂ ਦੇ ਖੀਰੇ ਰੱਖੇ ਹੋਏ ਤੇ ਐਨ ਪੂਰੇ ਹੱਥ ਉੱਤੇ ਛੱਡ ਕੇ ਤੇ ਮੂੰਹ ਨਾਲ ਚੱਕਣ ਵਾਲੀ ਆਟਮ ਕਰਨ ਦੇ। ਆਪਣੀ ਮਸੀ ਗੋਰੇ ਪਏ ਆ, ਮਜ਼ੇ ਕਰ ਸਨਸ਼ਾਈਨ ਲੈਣੇ ਤੋਂ ਉਹ ਡਾਲਾ ਆ ਗਈ। ਗੋਰੇ ਹੀ ਦੌੜ ਪਏ ਯਾਰ। ਬਹਿਨੋ ਇਹਦੀ ਘੜੀ ਲੁਕੋ ਕੇ ਕਹੀ ਜਾਣਾ ਤੁਸੀਂ ਪੰਜ ਸੈਡਲ ਪਾ ਕੇ ਨਹੀਂ ਸੀ ਆਏ, ਮੈਂ ਤੁਹਾਡੇ ਆਪ ਦੇ ਤੁਹਾਡੇ ਹੈ ਹੀ ਗੱਲ ਸੁਣਾਓ। ਯਾਰ ਸਵੇਰ 10 ਵਜੇ ਬੀਚ ਤੇ ਅੱਗ ਲਾ ਕੇ ਬੈਠਾ। ਫਿੱਕੀ ਜੀ ਚੁਬੀ ਮਾਰ ਕੇ ਨਾ, ਫਿੱਕੀ ਜੀ ਚੁਬੀ ਮਾਰ ਕੇ ਤੇ ਅੰਗਰੇਜ਼ੀਆਂ ਨੂੰ ਕਹਿੰਦਾ ਕਹੋ ਕਾਲੂ ਕਾਲੂ। ਉਹ ਵਿਚਾਰੀਆਂ ਟੁੱਟਵਾਂ ਕਾ ਲੋ ਕਾ। ਸਾਰੇ ਅੰਗਰੇਜ਼ਨੀਆਂ ਆਪਣੇ ਮਜ਼ੇ ਨਾਲ ਹਲਕੇ ਜਿਹੇ ਮਿਊਜ਼ਿਕ ਲਾ ਕੇ ਪਏ ਨੇ ਤੇ ਉੱਥੇ ਰੋਲਾ ਪਾਤਾ, ਆ ਸਿਗਰਟ ਕਿਨੇ ਲਾਇਆ? ਸਿਗਰਟ ਕਿਨੇ ਲਾਇਆ? ਅੰਗਰੇਜ਼ੀਆਂ ਪਈਆਂ ਤੇ ਹਲਕਾ ਹਲਕਾ ਮਿਊਜ਼ਿਕ ਉੱਥੇ ਲਾ ਤੇਰੇ ਲਾਵੇ ਨਾ ਮੁੱਕੇ ਤੇਰੇ ਕਾ, ਉਹ ਵੀ ਹਲਕੇ ਹਲਕੇ ਹਾਂ ਕਰਨੀਆਂ। ਦੱਸ ਯਾਰ ਯਾਰ ਸਾਰੇ ਬੀਚ ਤੇ ਅੰਗਰੇਜ਼ ਸੁੱਤੇ ਪਏ ਐਂ ਅੱਛਾ ਮਜ਼ਾ ਕਰ ਰਹੇ ਆ, ਤੇ ਉੱਥੇ ਬਣਾ ਨੈਣਾ ਚੁੱਪ ਉਹ ਚੁੱਪ ਕਰ ਜਾ ਆ ਚੁੱਪ ਕਰ। ਅੱਛਾ ਯਾਸਰ ਭਾਈ ਤੁਹਾਡਾ ਇਸ ਐਂਕਰ ਦੇ ਬਾਰੇ ਕੀ ਖਿਆਲ ਆ? ਓਏ ਵੱਡਾ ਸਵਾਲ। ਸਵਾਲ ਕਰ। ਨਹੀਂ ਟੈਲੈਂਟ ਹੈ, ਮਤਲਬ ਥੋੜੀ ਜਿਹੀ ਮਿਹਨਤ ਕਰੇ ਨਾ 32-33 ਸਾਲ ਤੇ ਐਂਕਰ ਤੇ ਬਸ ਇਹ ਅੱਲਾਹ ਪਾਕ ਯਾਰ ਨੂੰ ਪਤਾ ਹੈ, ਠੀਕ ਹੈ, ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ ਹੈਗੀ। ਥੈਂਕ ਯੂ ਭਾਜੀ। ਯਾਰ ਚੁੰਝ ਵਾਲੀ ਸਾਈਡ ਪਿੱਛੇ ਨੂੰ ਕਰਕੇ ਖੁੱਸਾ ਪਾ ਕੇ ਕਹਿੰਦੇ ਯਾਰ ਇੰਨਾ ਤੰਗ ਕਿਵੇਂ ਹੋ ਗਿਆ? ਮੈਨੂੰ ਕਹਿੰਦਾ ਮੇਰਾ 2-2.5 ਸਾਲ ਦਾ ਬੱਚਾ ਮੈਨੂੰ ਲੱਗਦਾ ਗੂੰਗਾ ਵਾ, ਔਰ ਜਦੋਂ ਉਹਦਾ ਕਿਤੇ ਟਾਰਚ ਮਾਰ ਕੇ ਦੇਖਿਆ ਨਾ ਚੂਸ ਨਹੀਂ ਨਿਕਾਈ ਹੋਈ ਸੀ। ਦੱਸ ਵੀ ਉਹ ਤਾਂ ਦੇਖ ਚੈੱਕ ਕਰ। ਇਦਾਂ ਦੇ ਮਾੜੇ ਬੰਦੇ ਨੂੰ ਨਾ ਖੁਸ਼ੀ 'ਚ ਅਟੈਕ ਹੋ ਜਾਂਦਾ। ਓਏ ਪੂਰੇ ਸਾਈਕਲ ਲੈ ਲਿਆ। ਛੋਟੀ ਜਿਹੀ ਗੱਲ ਤੇ ਨਿੱਕੀ ਜਿਹੀ ਗੱਲ ਤੇ ਅਟੈਕ ਕਰਾ ਦਿੰਦੇ। ਓਏ ਵਾਈਫਾਈ ਦਾ ਸਿਗਨਲ ਸਾਰੇ ਇਹ ਕਿਹੜੀ ਗੱਲ ਤੇ ਐਵੇਂ ਨਜਾਇਜ਼
ਵਾਸ਼ਰੂਮ ਨਿਕਲ ਕੇ ਓਏ ਮੈਨੂੰ 50 ਰੁਪਈਆ ਹੋ ਗਿਆ 100 MB ਆ ਗਈ ਚਲੋ ਹੋ ਗਿਆ ਖਾਨ ਸਾਹਿਬ ਸੀ ਤੇ ਡੈਵੋ ਚ ਬਹਿ ਗਿਆ ਤੇ ਆਟਾ ਲਾ ਕੇ ਆਪਣੇ ਵਾਲਾ ਏਸੀ ਬੰਦ ਕਰਨ ਦੇ ਔਰ ਇਦਾਂ ਦੇ ਬੰਦੇ ਨੂੰ ਅਗਲੀ ਸਵਾਰੀ ਕੁੱਟ ਜਾਂਦੀ ਜਿਹੜੀ ਐਲਸੀਡੀ ਲੱਗੀ ਤੇ ਜ਼ੋਰ ਕੇ ਚਲਾਉਣਾ ਕਦੀ ਪਾ ਜਾਵੇ ਵੀਰੇ। ਅੱਛਾ ਇਹ ਨਾਲ ਦੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਜਿਹੜੀਆਂ ਮੈਂ ਗਾਈਡਲਾਈਨਾਂ ਵਿੱਚ ਤੁਹਾਨੂੰ ਕਹੀਆਂ ਨਾ ਉਹਦਾ ਤੇਰਾ ਧਿਆਨ ਰੱਖਣਾ ਵਾ ਆਪਣੇ ਹਮਸਾਇਆਂ ਦਾ ਆਪਣੇ ਰਿਸ਼ਤੇਦਾਰਾਂ ਦਾ ਤੇ ਜਿਹੜੇ ਮਾੜੇ ਬੰਦੇ ਆ ਅਸੀਂ ਆਪ ਖੁਦ ਭਾਈ ਮਾੜੇ ਆ ਅਸੀਂ ਕਿਹੜਾ ਕਿਤੇ ਲੈਣ ਲੜ ਲੇਕਿਨ ਅਹਿਸਾਸ ਬਹੁਤ ਵੱਡਾ ਰਿਸ਼ਤਾ ਵਾ ਤੁਹਾਨੂੰ ਕੋਈ ਵੀ ਮਸਲਾ ਬੰਦਾ ਤੁਹਾਡੇ ਘਰ 'ਚ ਸਭ ਤੋਂ ਪਹਿਲੇ ਤੁਹਾਡੇ ਰਿਸ਼ਤੇਦਾਰ ਬਾਅਦ ਚ ਹੁੰਦੇ ਪਹਿਲੇ ਗੁਆਂਢੀ ਆਉਂਦਾ ਵਾ ਠੀਕ ਆ ਉਹਦਾ ਖਿਆਲ ਰੱਖਣਾ ਵਾ ਔਰ ਨਾਜ਼ਰੀਨ ਜਿੱਦਾਂ ਦੀਆਂ ਵੀ ਮਿੱਠੀਆਂ ਫਿੱਕੀਆਂ ਜੋ ਵੀ ਕੋਸ਼ਿਸ਼ ਕਰੀਦੀ ਆ ਕਿ 100% ਆਪਣਾ ਜਿਹੜਾ ਤੁਹਾਨੂੰ ਦੇਈਏ ਕੋਸ਼ਿਸ਼ ਕਰੀਦੀ ਕਿ ਤੁਹਾਨੂੰ ਹਸਾਉਣ ਦੀ ਹਸਾਨ ਦੀ ਹੱਸਦੇ ਰਿਹਾ ਕਰੋ ਔਰ ਔਰ ਸਾਡੀਆਂ ਗਲਤੀਆਂ ਸਾਰਾ ਕੁਝ ਤੁਸੀਂ ਮਾਫ ਕਰਨਾ ਵਾ ਲਵ ਯੂ ਅੱਲਾਹ ਹਾਫਿਜ਼ ਜ਼ਿੰਦਾਬਾਦ।